ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਸਾਲ 2022 ਦੀ 21 ਦਸੰਬਰ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਵਰਡ ਕੈਲੀਫੋਰਨੀਆ ਦੀ ਬਾਬਤ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨ ਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅਮਿਤ ਸ਼ਾਹ ਦੇ ਜਵਾਬ ਤੋਂ। ਡਰੱਗ ਦੇ ਮੁੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਦੇ ਵਿੱਚ ਜਵਾਬ ਦਿੱਤਾ ਜੀ। 50 ਮਿੰਟ ਦਾ ਜਵਾਬ ਜੀ ਤਾਬੜ ਤੋੜ ਜਵਾਬ, ਜੀ ਜਿਸ ਤਰ੍ਹਾਂ ਦਾ ਅੰਦਾਜ਼ ਹੈ ਵਿੱਚ ਉਹਨਾਂ ਟੋਕ ਦਿੱਤਾ ਇੱਕ ਦੋ ਵਾਰੀ। TMC ਦੇ ਇੱਕ ਵੈਟਰਨ MP ਹੈ ਸਵਾਗਤ ਰਾਏ ਜੀ, ਇੰਨਾ ਗੁੱਸਾ ਚੜ ਗਿਆ ਸ਼ਾਹ ਸਾਹਿਬ ਨੂੰ ਤੇ ਚੁੱਪ ਕਰਕੇ ਬਹਿ ਗਏ। ਕਹਿੰਦੇ ਕਿ ਤੂੰ ਬੋਲਾ ਉੱਠ ਕੇ, ਮੈਂ ਤੇ ਨਹੀਂ ਬੋਲਣਾ। ਉਹ ਅੱਛਾ, ਮਤਲਬ ਹਾਂਜੀ, ਇਹ ਤਲਖ ਕਲਾਮੀ ਵੀ ਹੁੰਦੀ ਰਹੀ ਤੇ ਫਿਰ ਪਿੱਛੋਂ ਆਵਾਜ਼ਾਂ ਆਈਆਂ ਨਹੀਂ 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 ਜੀ ਤੁਸੀਂ ਗੁੱਸਾ ਨਾ ਹੋ, ਗੁੱਸਾ ਨਾ ਹੋ। ਮੈਂ ਕਿਹਾ ਗੁੱਸਾ ਨਹੀਂ ਹੋ ਕਰ ਰਿਹਾ, ਮੈਂ ਤੇ ਸਮਝਾ ਰਿਹਾ। ਤਾਂ ਖੈਰ ਇਹ ਜਵਾਬ ਜਿਹੜਾ ਆਇਆ ਸੀਗਾ ਡਰੱਗ ਦੇ ਮਾਮਲੇ 'ਚ ਆਇਆ। 50 ਮਿੰਟ ਦਾ ਜਵਾਬ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਕਿੰਨਾ ਵੱਡਾ ਦਾਇਰਾ ਹੋਏਗਾ, ਕਿੰਨੀਆਂ ਵੱਡੀਆਂ ਗੱਲਾਂ ਹੋਈਆਂ ਹੋਣਗੀਆਂ, ਪਰ ਉਹ ਸਾਰੀਆਂ ਗੱਲਾਂ ਅਸੀਂ ਕੁਝ ਸਮੇਂ ਦੇ ਵਿੱਚ ਸਮੇਟ ਦਈਏ ਤਾਂ ਬਿਹਤਰ ਹੋਏਗਾ। ਖੈਰ ਗੱਲ ਇਹ ਆ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਹੈ ਜ਼ੀਰੋ ਟੋਲਰੈਂਸ ਦੀ, ਕਿ ਅਸੀਂ ਇਸ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਰੱਖਾਂਗੇ। ਦੂਸਰੀ ਗੱਲ ਕਿ ਇਸ ਮੁਨਾਫੇ ਨੂੰ, ਮਤਲਬ ਕਿ ਜੋ ਨਾਰਕੋ ਦਾ ਮੁਨਾਫਾ ਹੈ, ਡਰੱਗ ਦੇ ਧੰਦੇ ਦਾ ਮੁਨਾਫਾ ਹੈ, ਇਹਨੂੰ ਅੱਤਵਾਦੀ ਗਤੀਵਿਧੀਆਂ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਹੋਰ ਉਹਨਾਂ ਨੇ ਫੈਕਟ ਰੱਖਿਆ ਕਿ ਵੇਖੋ ਗੱਲ ਇਹ ਆ ਕਿ ਬਈ ਜਿਹੜੇ ਲੋਕ BSF ਦਾ ਅਧਿਕਾਰ ਖੇਤਰ ਵਧਾਉਣ ਦੀ ਮੁਖਾਲਫਤ ਕਰਦੇ ਨੇ, ਅਸਲ ਦੇ ਵਿੱਚ ਉਹ ਜਿਹੜੇ ਡਰੱਗ ਤਸਕਰ ਨੇ ਉਹਨਾਂ ਦੇ ਉਹ ਹਮਾਇਤੀ ਆ ਜੀ। ਅੱਛਾ, ਨਾਲ ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਸਾਨੂੰ ਹੋਰ ਅਧਿਕਾਰ ਦੇਣੇ ਪੈਣਗੇ ਏਜੰਸੀਆਂ ਨੂੰ ਜਾਂ BSF ਨੂੰ, ਇੱਥੋਂ ਤੱਕ ਕਿ ਉਹਨਾਂ ਨੇ ਤਾਂ ਆਖ ਦਿੱਤਾ ਕਿ ਹੁਣ ਆਰਮੀ ਨੂੰ ਵੀ ਐਕਸ਼ਨ ਲੈਣ ਵਾਸਤੇ ਸਾਨੂੰ ਬਾਈ ਕਿਤੇ ਨਾ ਕਿਤੇ ਖੁੱਲ੍ਹ ਦੇਣੀ ਪਵੇਗੀ ਜੀ। ਤੇ ਉਹਨਾਂ ਆਖਿਆ ਕਿ ਫਿਰ ਬਾਈ ਗੱਲ ਇਹ ਆ ਕਿ ਤਿਆਰੀ ਸਾਡੀ ਫੁੱਲ ਆ, ਪੂਰੀ ਤਿਆਰੀ ਆ, 2 ਸਾਲਾਂ 'ਚ ਸਭ ਕੁਝ ਠੀਕ ਠਾਕ ਕਰ ਦਿਆਂਗੇ ਜਾਂ ਕਰਕੇ ਰਹਾਂਗੇ। 2 ਸਾਲਾਂ ਦੇ ਵਿੱਚ ਲੱਭਦਾ ਨਹੀਂ ਇੱਥੇ ਕੋਈ, ਅਸੀਂ ਸਾਰੇ ਜੇਲ੍ਹਾਂ ਦੇ ਵਿੱਚ ਤੁੰਨ ਦੇਵਾਂਗੇ। ਤਾਂ ਸਾਫ਼ ਸੰਕੇਤ ਆ, ਦੇਖੋ ਸਦਨ ਦੇ ਵਿੱਚ ਖੜ ਕੇ ਜੋ ਗੱਲਾਂ ਕਹੀਆਂ ਨੇ ਸਾਫ਼ ਸੰਕੇਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਸਾਫ਼ ਹੈ। ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਇੰਡੀਆ ਦੀ ਹੁਣ ਅੱਜ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇੱਕ ਬਹੁਤ ਵਧੀਆ ਸਪੀਚ ਦਿੱਤੀ ਉੱਥੇ। ਮੈਂ ਵਧੀਆ ਚੀਜ਼ ਨੂੰ ਹਮੇਸ਼ਾ ਵਧੀਆ ਕਹਿਣਾ ਹੁੰਦਾ। ਉਹਨਾਂ ਨੇ ਕਿਹਾ ਕਿ ਜੇ ਅਸੀਂ ਡਰੱਗੀ ਹੋਈਏ ਇੰਨੇ ਜ਼ਿਆਦਾ ਜਾਂ ਅਲਕੋਹਲਿਕ ਹੋਈਏ ਇੰਨੇ ਜ਼ਿਆਦਾ, ਫਿਰ ਬਾਰਡਰ ਤੇ ਲੜਦਾ ਕੌਣ ਹੈ? ਬਾਰਡਰ ਤੇ ਲੜਨ ਵਾਲੇ ਕੌਣ ਨੇ? ਜੇ ਅਸੀਂ ਇੰਨੇ ਜ਼ਿਆਦਾ ਸਾਨੂੰ ਜ਼ਿਆਦਾ ਭੰਡਿਆ ਜਾ ਰਿਹਾ। ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ। ਨਸ਼ਾ ਹੈਗਾ, ਨਸ਼ਾ ਇੰਡੀਆ ਦੇ ਵੱਖ-ਵੱਖ ਹਿੱਸਿਆਂ 'ਚ ਹੈਗਾ, ਹਰਿਆਣੇ 'ਚ ਵੀ ਹੁਣ ਤਾਂ ਬਹੁਤ ਜ਼ਿਆਦਾ ਹੈ। ਤਾਂ ਜ਼ਿਆਦਾਤਰ ਪੰਜਾਬੀਆਂ ਨੂੰ ਇਸ ਮਾਮਲੇ ਦੇ ਵਿੱਚ ਵੰਡਿਆ ਜਾ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਸਾਡੀ ਸਮੱਸਿਆ ਵੀ ਹੈ, ਸਾਡੀ ਸਮੱਸਿਆ ਸਗੋਂ ਦੂਜਿਆਂ ਨਾਲੋਂ ਵੱਖਰੀ ਹੈ, ਪਰ ਮਤਲਬ ਕਿ ਸਿਰਫ ਸਾਨੂੰ ਹੀ ਵਿਖਾਇਆ ਜਾਂਦਾ, ਫਰੇਮ 'ਚ ਸਾਨੂੰ ਹੀ ਦਿਖਾਇਆ ਜਾਂਦਾ ਜੀ ਕਿ ਇਹੀ ਨਹੀਂ, ਬਸ ਇਹ ਜਿੱਦਾਂ ਇੰਡੀਆ ਦੇ ਵਿੱਚ ਇਹੀ ਹੈ। ਤਾਂ ਉਹ ਕਾਹਦੇ ਕਰਕੇ ਉਹ ਸਭ ਨੂੰ ਪਤਾ ਹੈ। ਸਿੱਖ ਬਹੁ ਗਿਣਤੀ ਵਾਲਾ ਇਹ ਸੂਬਾ ਜਿਹੜਾ ਉਹ ਦਿਖਾਇਆ ਜਾਂਦਾ ਵਾਰ-ਵਾਰ ਕਿ ਇਹ ਅਸਲ ਦੇ ਵਿੱਚ ਨਸ਼ੇੜੀ ਹੋ ਚੁੱਕੇ ਨੇ।
ਜੀ ਤਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਆਪਣੀ ਥਾਂ ਤੇ ਆ। ਖੈਰ, ਤਾਂ ਇਹ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਸਾਫ਼ ਸੰਕੇਤ ਦਿੰਦੀ ਹੈ ਕਿ ਬੇਸਿਕਲੀ ਇਹ ਆਪਣੀ ਇਸ ਸਮੱਸਿਆ ਨੂੰ ਹੁਣ ਸਮਝ ਚੁੱਕੇ ਆ। ਔਰ ਅੱਜ ਇਹਨਾਂ ਨੇ ਇੱਕ ਗੱਲ ਮੰਨੀ, ਜਿਹੜੀ ਗੱਲ ਮੈਂ ਵਾਰ-ਵਾਰ ਕਹਿੰਦਾ ਸਾਂ ਤੇ ਇੱਥੇ ਦਾ ਪੋਲੀਟੀਸ਼ੀਅਨ ਹਰੇਕ ਜਿਹੜਾ ਕਹਿਣ ਤੋਂ ਗਰੇਜ਼ ਕਰਦਾ ਸੀ, ਮੈਂ ਤੁਹਾਡੇ ਮੰਚ ਤੇ ਵੀ ਕਹੀ ਸੀ ਕਿ ਬਾਰਡਰ ਪਾਰ ਤੋਂ ਨਸ਼ਾ ਬਹੁਤ ਘੱਟ ਆਉਂਦਾ ਹੈ, ਬਹੁਤ ਘੱਟ ਆਉਂਦਾ ਹੈ। ਅੱਜ ਅਮਿਤ ਸ਼ਾਹ ਨੇ ਅੰਕੜੇ ਰੱਖ ਦਿੱਤੇ ਕਿ 70% ਪੋਰਟ ਤੋਂ ਤੇ 에ਅਰਪੋਰਟ ਤੋਂ ਆ ਰਿਹਾ ਹੈ। ਤੇ ਹਾਈ ਗੱਲ ਅਸੀਂ ਮਤਲਬ ਕਿ ਇੱਕ ਅਰਸੇ ਤੋਂ ਕਹਿ ਰਹੇ ਹਾਂ ਕਿ ਜ਼ਿਆਦਾਤਰ 70-80 ਦਾ ਹੀ ਅੰਦਾਜ਼ਾ ਅਸੀਂ ਲਾਉਂਦੇ ਸਾਂ। ਕੋਈ ਇਹ ਨਹੀਂ ਹੈਗਾ ਕਿ ਸਾਡੇ ਕੋਲ ਬੜੇ ਨੈਟਵਰਕ ਨੇ। ਇਹ ਰਿਪੋਰਟਾਂ ਦੇ ਅਧਿਐਨ ਹੁੰਦੇ ਆ, ਜਿੰਨੇ ਤੁਸੀਂ ਕਰਦੇ ਜਾਓਗੇ ਤੁਹਾਡੇ ਅੰਦਾਜ਼ੇ ਸਾਫ਼ ਹੋ ਜਾਂਦੇ ਨੇ, ਹੁੰਦੇ ਅੰਦਾਜ਼ੇ ਹੀ ਨੇ। ਜੀ ਤਾਂ ਗੱਲ ਇਹ ਹੈ ਕਿ ਇਹੀ ਕੈਲਕੂਲੇਸ਼ਨ ਅਸੀਂ ਕਰਦੇ ਹਾਂ ਕਿ ਬਈ 70-80% ਨਸ਼ਾ ਪੰਜਾਬ ਦੇ ਬਾਜ਼ਾਰ ਦੇ ਵਿੱਚ ਵੀ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਜਾਂ ਇਧਰੋਂ ਹੋਰ ਕਿਸੇ ਹੋਰ ਰੂਟ ਤੋਂ ਡਿੱਗਦਾ ਆ ਕੇ ਜੀ। ਤਾਂ ਅੱਜ ਇਹ ਅੰਕੜੇ ਪ੍ਰਮਾਣ ਬਣ ਗਏ ਨੇ। ਅੱਛਾ, ਜਦੋਂ ਇਧਰੋਂ ਸਾਰਾ ਕੁਝ ਡਿੱਗਦਾ ਪਿਆ ਤੇ ਫਿਰ ਗੱਲ ਇਹ ਹੈ ਕਿ ਤੁਸੀਂ ਇੱਧਰ ਜ਼ਿਆਦਾ ਤਵੱਜੋ ਦੇਵੋ। ਤੁਸੀਂ ਅਧਿਕਾਰ ਜਿਹੜੇ BSF ਨੂੰ ਹੋਰ ਦੇਣ ਲਈ ਕਹਿ ਰਹੇ ਹੋ, ਉਹਨਾਂ ਦਾ ਅਧਿਕਾਰ ਖੇਤਰ ਸ਼ਾਇਦ ਹੋਰ ਵੀ ਵਧਾ ਦਿਓਗੇ ਜੀ, ਕਾਰਵਾਈ ਕਰਨ ਲਈ ਵੀ ਹੋ ਸਕਦਾ ਉਹਨਾਂ ਨੂੰ ਕੁੱਲ ਦੇ ਦਿਓਗੇ। ਚਲੋ ਵੀ ਠੀਕ ਹੈ, ਉਧਰੋਂ ਵੀ ਜਿੰਨਾ ਉਹਦਾ ਬੰਦ ਕਰਨਾ ਚਾਹੀਦਾ। ਪਰ ਮੇਨ ਗੱਲ ਤੇ ਇਹ ਆ ਕਿ ਜਦੋਂ ਦੇ ਪੋਰਟਾਂ ਦਾ ਨਿੱਜੀਕਰਨ ਹੋਇਆ ਜੀ, ਤੁਹਾਡਾ ਹੀ ਬੇਲੀ ਆ ਜਿੰਨੇ ਸਾਰੇ ਕਾਰੋਬਾਰ ਹੜੱਪੇ ਹੋਏ ਨੇ ਇਸ ਟਾਈਮ, ਉਹ ਉਦੋਂ ਬਾਅਦ ਹੀ ਕਿਉਂ ਇਹ ਸਾਰੇ ਮਾਮਲੇ ਵਿਗੜੇ ਨੇ? ਇਹ ਵੀ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ ਜੀ। ਔਰ ਜਿਸ ਤਰ੍ਹਾਂ 에ਅਰਪੋਰਟਾਂ ਦਾ ਤੁਸੀਂ ਨਿੱਜੀਕਰਨ ਕਰ ਰਹੇ ਹੋ, ਹੁਣ ਤੇ ਮੈਂ ਅੰਮ੍ਰਿਤਸਰ ਬਾਰੇ ਵੀ ਸੁਣ ਰਿਹਾ ਸੀਗਾ ਕਿ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ, ਉਹ ਵੀ ਨਿੱਜੀ ਪਲੇਅਰ ਕੋਲ ਜਾ ਸਕਦਾ ਹੈ। ਤਾਂ ਮਤਲਬ ਕਿ ਫਿਰ ਤੁਸੀਂ ਇਹੋ ਜਿਹਾ ਜਦੋਂ ਤੁਹਾਡੇ ਕੋਲ ਮਤਲਬ ਕਿ ਸਾਰਾ ਕੁਝ ਆ ਅੰਕੜਿਆਂ ਦੇ ਰੂਪ ਦੇ ਵਿੱਚ, ਫਿਰ ਤੁਸੀਂ ਇਹ ਸੋਚ ਕੇ ਚੱਲੋ ਨਾ ਕਿ ਜਦੋਂ ਅਸੀਂ ਨਿੱਜੀ ਪਲੇਅਰਾਂ ਨੂੰ ਏਡੀਆਂ ਮਹੱਤਵਪੂਰਨ ਥਾਵਾਂ ਦੇ ਦੇਵਾਂਗੇ ਤੇ ਉਹ ਹੋ ਸਕਦਾ ਕੱਲ ਨੂੰ ਅਗਨੀਵੀਰ ਵੀ ਉਹਨਾਂ ਦੇ ਆਪਣੇ ਹੀ ਹੋਣ। ਜੀ ਸਮਝਦੇ ਹੋ ਨਾ ਕਿ ਕੱਲ ਨੂੰ ਅਗਨੀਵੀਰ ਵੀ ਉਹਨਾਂ ਦੇ ਆਪਣੇ ਹੋਣ ਤੇ ਫਿਰ ਕੀ ਕਰੋਗੇ? ਤਾਂ ਇਹ ਆ ਮਾਮਲਾ ਕਿ ਕੁੱਲ ਮਿਲਾ ਕੇ ਅੱਜ ਬਹੁਤ ਵੱਡਾ ਭਾਸ਼ਣ ਇਹਨਾਂ ਨੇ ਦਿੱਤਾ, ਪਰ ਇਕੱਲੇ ਭਾਸ਼ਣ ਦੇ ਨਾਲ ਗੱਲ ਨਹੀਂ ਜੇ ਬਣਦੀ। ਭਾਸ਼ਣ ਦੇ ਨਾਲ ਇੱਕ ਅਨੁਸ਼ਾਸਨ ਵੀ ਬਹੁਤ ਜ਼ਰੂਰੀ ਹੈ ਔਰ ਇੱਕ ਸ਼ਾਸਨ ਵੀ ਬਹੁਤ ਜ਼ਰੂਰੀ ਹੈ। ਇਹ ਸ਼ਾਸਨ ਵੀ ਵਧੀਆ, ਅਸੀਂ ਇਸ ਗੱਲ ਲਈ ਮਤਲਬ ਕਿ ਹਮੇਸ਼ਾ ਤਿਆਰ ਆ ਕਿ ਬਈ ਤੁਸੀਂ ਜੋ ਮਰਜ਼ੀ ਕਰੋ, ਇਸ ਦਲਦਲ ਚੋਂ ਕੱਢ ਦਿਓ। ਇਹ ਦਲਦਲ ਕੋਈ ਕੱਲੀ ਇੱਥੇ ਨਹੀਂ ਹੈ, ਇਹ ਸਮਝ ਚੁੱਕੇ ਆ ਨਸ਼ਾ ਜਿਹੜਾ ਹੈ ਉਹ ਤੁਸੀਂ ਦੇਖ ਲਓ ਕਿ ਮੈਟਰੋ ਸਿਟੀਜ਼ ਤੋਂ ਲੈ ਕੇ ਮੈਂ ਕਹਿੰਦਾ ਜੀ ਹੁਣ ਆਮ ਛੋਟੇ ਸ਼ਹਿਰਾਂ ਦੇ ਛੋਟੇ ਮਹੱਲਿਆਂ ਤੱਕ ਪਹੁੰਚਿਆ ਪਿਆ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਜੀ ਦੀ। ਜੀ ਹੈਲੋ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ। ਮੈਂ ਕਹਿ ਰਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਮੁਆਸ਼ਰਾ ਹੈ, ਜਿਸ ਤਰ੍ਹਾਂ ਦੇ ਲੋਕਾਂ ਕੋਲ ਪੈਸੇ ਨੇ, ਉਸ ਤਰ੍ਹਾਂ ਦਾ ਨਸ਼ਾ ਮੌਜੂਦ ਆ। ਕੋਈ ਤੇ ਹੁਣ ਆਈਸ ਲੈ ਲੈਂਦਾ ਉੱਥੇ, ਜਿਹੜੀ ਆ ਤੁਸੀਂ ਵੇਖਿਆ ਹੀ ਹੈ ਨਾ, ਕਾਕਟੇਲ ਪਾਰਟੀ ਕਰਦੇ ਨੇ ਉੱਥੇ, ਆਈਸ ਚੱਲਦਾ ਹੈ, ਮੈਥ ਚੱਲਦਾ ਹੈ, ਮਿਆਉਂ ਚੱਲਦਾ ਹੈ। ਮਿਆਉਂ ਬਾਰੇ ਦੱਸਿਆ ਸੀ ਨਾ ਤੁਹਾਨੂੰ ਇੱਕ ਵਾਰੀ। ਤਾਂ ਗੱਲ ਇਹ ਆ ਕਿ ਤੇ ਇਹ ਬਈ ਜਿੱਥੇ ਪੈਸਾ ਹੈ ਉੱਥੇ ਇਹ ਸਭ ਕੁਝ ਚੱਲਦਾ ਹੈ, ਤੇ ਜਿੱਥੇ ਬਿਲਕੁਲ ਗੁਰਬਤ ਆ ਉੱਥੇ ਤਾੜੀ ਵਾਲੀ ਸ਼ਰਾਬ ਚੱਲ ਜਾਂਦੀ ਆ ਜੀ, ਮਊਏ ਵਾਲੀ ਸ਼ਰਾਬ ਚੱਲ ਜਾਂਦੀ ਹੈ, ਜਾਂ ਜ਼ਹਿਰੀਲੀ ਸ਼ਰਾਬ ਚੱਲ ਜਾਂਦੀ ਹੈ। ਮਤਲਬ ਕਿ ਨਸ਼ਾ ਹੈ ਔਰ ਇਸ ਸਮੱਸਿਆ ਨੂੰ ਸ਼ਾਇਦ ਇਹਨਾਂ ਨੇ ਸਮਝ ਲਿਆ ਵਾ। ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਸ ਦਲਦਲ ਚੋਂ ਕੱਢੋ, ਠੀਕ ਆ, ਪਰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਏਜੰਸੀ ਨੂੰ ਬਹੁਤ ਜ਼ਿਆਦਾ ਉਹਨੂੰ ਇਹ ਨਾ ਕਹਿ ਦਿਓ ਕਿ ਤੋਂ ਕਰੀ ਜਾ ਇੱਕ ਖਾਸ ਵਰਗ ਤੇ ਜਾਂ ਇੱਕ ਖਾਸ ਖਿੱਤੇ ਤੇ, ਉਹ ਗਲਤ ਹੈ ਜੀ। ਬਿਲਕੁਲ। ਅਗਲੀ ਗੱਲ ਕਰੀਏ ਮਿੰਟੂ ਜੀ, ਆਪਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਬਿਆਨ ਦੀ। ਉਹਨਾਂ ਨੇ ਸਦਨ ਦੇ ਵਿੱਚ ਅਫੀਮ ਬੀਜਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ ਜੀ। ਹਾਂਜੀ, ਦੇਖੋ ਇਹ ਚਲੋ ਇਹ ਵੀ ਡਰੱਗ ਦੇ ਨਾਲ ਹੀ ਜੁੜ ਗਿਆ ਮੁੱਦਾ। ਤੇ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉੱਥੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ, ਕਿਉਂਕਿ ਉਹਨਾਂ ਦਾ ਮਤਲਬ ਕਿ ਗੱਲ ਜਿਹੜੀ ਹੈ ਕਿ ਬੜਾ ਛੋਟਾ ਸਮਾਂ ਹੁੰਦਾ ਹੈ। ਪਾਰਟੀ ਦੀਆਂ ਜੋ ਸੀਟਾਂ ਹੁੰਦੀਆਂ ਤੁਹਾਡੀਆਂ, ਉਸ ਹਿਸਾਬ ਨਾਲ ਹੀ ਫਿਰ ਤੁਹਾਨੂੰ ਸਮਾਂ ਅਲਾਟ ਹੁੰਦਾ ਹੈ ਨਾ। ਤਾਂ ਖੈਰ ਗੱਲ ਇਹ ਆ ਕਿ ਬਈ ਇਹਨਾਂ ਨੇ ਜਿੰਨਾ ਕੁ ਸਮਾਂ ਲਿਆ ਉਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਕਿ ਬਈ ਸਾਨੂੰ ਜਿਹੜੇ ਡੋਡੇ ਆ ਜਾਂ ਫੀਮ ਆ, ਗੱਲ ਕੋਈ
ਹੁੰਦੀ ਹੈ ਜੀ ਕਿ ਉਹ ਕਲਟੀਵੇਟ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਅਫਗਾਨਿਸਤਾਨ 'ਚ ਹੈ, ਜਿਸ ਤਰ੍ਹਾਂ ਕੋਲੰਬੀਆ 'ਚ ਹੈ। ਤੇ ਇਹ ਤਾਂ ਚਲੋ ਹੁਣ ਬਹਿਸ ਜਿਹੜੀ ਆ ਉਹ ਕਾਫੀ ਪੱਖਵੀ ਆ, ਔਰ ਇੱਥੇ ਪੰਜਾਬ ਦੇ ਵਿੱਚੋਂ ਵੀ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ। ਹੁਣ ਤਾਂ ਗੱਲ ਇਹ ਆ ਕਿ ਇੱਕ ਦੋ ਪਾਰਟੀਆਂ ਰਹਿ ਗਈਆਂ, ਦੇਖੋ ਅਕਾਲੀ ਦਲ ਅੰਮ੍ਰਿਤਸਰ ਵੀ ਆ ਗਿਆ, ਜੀ ਭਾਜਪਾ ਵਾਲੇ ਜੈਨੀ ਸਾਹਿਬ ਵੀ ਆ ਗਏ ਹੂੰ ਹਮਾਇਤ ਤੇ, ਡਾਕਟਰ ਧਰਮਵੀਰ ਗਾਂਧੀ ਜਿਹੜੇ ਪਹਿਲਾਂ ਕਹਿ ਲਓ ਕਮਿਊਨਿਸਟ ਰਹੇ ਨੇ, ਬਾਅਦ ਦੇ ਵਿੱਚ ਥੋੜਾ ਸਮਾਂ ਉਹਨਾਂ ਨੇ ਬਦਲਾਅ ਵਾਲੇ ਇਨਕਲਾਬ ਦਾ ਵੀ ਨਜ਼ਾਰਾ ਲਿਆ, ਅੱਜ ਕੱਲ ਉਹ ਥੋੜੇ ਕਾਂਗਰਸ ਦੇ ਵੀ ਸਪੋਰਟਰ ਨੇ, ਉਹ ਇਸ ਹੱਕ 'ਚ ਨੇ। ਸਮਾਜ ਸੇਵੀ ਜਿਹੜੇ ਆ ਉਹ ਕੁਝ ਹੱਕ 'ਚ ਨੇ। ਇਸ ਤੋਂ ਇਲਾਵਾ ਬਹੁਤ ਵੱਡੀ ਵਸੋਂ ਦੀ ਇਹ ਰਾਏ ਹੈ। ਜੀ ਜੀ ਇੱਕ ਵਾਰੀ ਕਾਂਗਰਸ ਦੇ ਵੀ ਇੱਕ ਲੀਡਰ ਨੇ ਮੰਗ ਕਰ ਦਿੱਤੀ ਸੀ, ਹਾਲਾਂਕਿ ਉਹਦਾ ਵਿਰੋਧ ਹੋਇਆ, ਫਿਰ ਉਹਨੇ ਆਪਣੀ ਮਤਲਬ ਕਿ ਜਿਹੜੀ ਸਟੇਟਮੈਂਟ ਸੀ ਵਾਪਸ ਲੈ ਲਈ ਸੀ, ਬਾਅਦ ਦੇ ਵਿੱਚ ਐਮਐਲਏ ਬਣ ਗਿਆ ਤੇ ਫਿਰ ਬਾਅਦ ਦੇ ਵਿੱਚ ਉਹਨੇ ਕਦੇ ਗੱਲ ਛੇੜੀ ਵੀ ਨਹੀਂ। ਮਤਲਬ ਕਿ ਇੱਕ ਦੋ ਪਾਰਟੀਆਂ ਨੇ ਹੋਰ ਪਰ ਵੀ ਇਹ ਮੁੱਦਾ ਚੁੱਕ ਦਿੱਤਾ ਨਾ, ਜੀ ਜੀ ਫਿਰ ਇਹ ਗੱਲ ਜਿਹੜੀ ਆ, ਕਿਉਂਕਿ ਦੇਖੋ ਇਹਨੂੰ ਸਪੋਰਟ ਕਰਨ ਵਾਲੇ ਬਹੁਤ ਲੋਕ ਨੇ। ਤੁਸੀਂ ਪੋਸਟ ਲਿਖ ਲਓ, ਪੋਸਟ ਬੀਜਣ ਤੇ ਪੋਸਟ ਲਿਖ ਲਓ ਤੇ ਥੱਲੇ ਕਮੈਂਟ ਉਹ ਤੁਸੀਂ ਲੈ ਲਿਓ, ਆਪਣੀ ਮਤਲਬ ਕਿ ਰਾਇਸ਼ੁਮਾਰੀ ਕਰਵਾ ਲਿਓ, ਥੱਲੇ ਵੋਟ ਲੈ ਲਿਓ, ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਜਾਏਗੀ। तो ये हुण मतलब कि बहस जिहड़ी पंजाब दे विच चल रही सीगी वो हुण सदन तक पहुंची है, अगे कित्थे तक पहुंचेगी पता नहीं है। जी अगली खबर दे वल वधिए मिंटू जी ते रुख करके मोहाली दे मेयर दी किस्मत दा फैसला छेती होने वाला जी। देखो आज ये जिहड़े मेयर ने जी ये मेयर जिहड़े आ ये हैगे आ गीती जी। अच्छा जी जी ठीक है। हाँ जी मोहाली वाले तुहानू याद होएगा ना ये भराता सन बलवीर सिद्धू दे जिहड़े उस टाइम मंत्री सीगे। हाँ जी तां गल की है कि वो तां चले गए, साबका हो गए, भाजपा च चले गए, ये रह गए सीगे। तो इहदा मामला की है कि इन्हां दे खिलाफ एक शिकायत है। वैसे तो तुहानू पता जदों सरकारां बदल जांदियां ने तां इस तरह दियां मतलब कि जो कार्रवाइयां ਹੁੰਦੀਆਂ ਨੇ ਹੁੰਦੀਆਂ ਹੀ ਆ। ਹਾਂਜੀ ਕਿਉਂਕਿ ਆਪਣੇ ਆਪਣੇ ਬੰਦੇ ਸੈੱਟ ਕਰਨੇ ਹੁੰਦੇ। ਇਹਨਾਂ ਦੇ ਉੱਥੇ ਜਿਹੜੇ ਸਿਆਸੀ ਸ਼ਰੀਕ ਨੇ ਉਹ ਹੈਗੇ ਨੇ ਮਿਸਟਰ ਕੁਲਵੰਤ ਸਿੰਘ, ਉਹ ਵੀ ਕਾਰੋਬਾਰੀ ਨੇ ਤੇ ਇਹ ਵੀ ਤੁਹਾਨੂੰ ਪਤਾ ਹੀ ਆ ਮੋਹਾਲੀ ਚੰਡੀਗੜ੍ਹ ਏਰੀਆ ਦੇ ਵਿੱਚ ਇਹ ਵੀ ਤਗੜੇ ਨੇ। तो ਗੱਲ ਇਹ ਹੈ ਕਿ ਕੁਲਵੰਤ ਸਿੰਘ ਫਿਰ ਜੁਆਇਨ ਕਰ ਗਏ ਆਮ ਆਦਮੀ ਪਾਰਟੀ ਤੇ ਉਸ ਤੋਂ ਬਾਅਦ ਉਹ ਬਣ ਗਏ ਐਮਐਲਏ। ਅੱਜ ਕੱਲ ਉਹਨਾਂ ਦੀ ਭਾਈ ਅੱਛੀ ਖਾਸੀ ਉਹਦੇ ਚ 65 ਆ ਜਿਹਨੂੰ ਆਪਾਂ ਸੱਤਾ ਕਹਿੰਦੇ ਆ ਜੀ। ਤਾਂ ਹੁਣ ਹੋਇਆ ਕੀ ਸੀਗਾ ਕਿ ਇਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਗਈ। ਸ਼ਿਕਾਇਤ ਇਹ ਗਈ ਸੀਗੀ ਕਿ ਜਦੋਂ ਇਹ ਮੇਅਰ ਸਨ, ਹਾਂਜੀ ਮੇਅਰ ਤਾਂ ਹੁਣ ਵੀ ਨੇ, ਮਤਲਬ ਕਿ ਜਦੋਂ ਇਹ ਮੇਅਰ ਸੀਗੇ ਉਸੇ ਦਰਮਿਆਨ ਇਹਨਾਂ ਨੇ ਕੀ ਕਿਹਾ ਕਿ ਇੱਕ ਅਲਾਟਮੈਂਟ ਕੀਤੀ। ਦੋਸ਼ ਜਿਹੜਾ ਲੱਗਿਆ ਕਿ ਇਹਨਾਂ ਨੇ ਇੱਕ ਅਲਾਟਮੈਂਟ ਕੀਤੀ, ਉਸ ਸੁਸਾਇਟੀ ਨੂੰ ਅਲਾਟਮੈਂਟ ਕਰ ਦਿੱਤੀ ਕੰਮ ਦੀ ਤਕਰੀਬਨ ਲਾ ਲਓ ਕਿ 1 ਕਰੋੜ 45 ਲੱਖ ਰੁਪਏ ਤੋਂ ਵੱਧ ਇਹ ਜਿਹੜੀ ਅਲਾਟਮੈਂਟ ਹੋਈ ਕੰਮ ਦੀ। ਜੀ ਤਾਂ ਜਿਹੜੀ ਸੁਸਾਇਟੀ ਦੇ ਇਹ ਖੁਦ ਮੈਂਬਰ ਸਨ, ਮਤਲਬ ਕਿ ਫਿਰ ਉਹੀ ਮਾਜ਼ਰਾ ਆ ਗਿਆ ਨਾ, ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ ਬਈ ਵੀ ਮਤਲਬ ਕਿ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਆਪ ਹੀ ਇਹ ਸਾਰਾ ਕੁਝ ਕਰ ਰਹੇ ਸੀਗੇ। ਜੀ 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 ਸੋ ਆਪਾਂ ਗੱਲਬਾਤ ਕਰ ਰਹੇ ਸੀ ਮੋਹਾਲੀ ਦੇ ਮੇਅਰ ਬਾਰੇ, ਜਿਹਦੇ ਬਾਰੇ ਮਿੰਟੂ ਜੀ ਜ਼ਿਕਰ ਕਰ ਰਹੇ ਸੀਗੇ ਕਿ ਲਗਾਤਾਰ ਜਿਵੇਂ ਉੱਥੇ ਸਿਆਸਤ ਬਦਲੀ, ਜਿਵੇਂ ਉੱਥੇ ਬਲਬੀਰ ਸਿੰਘ ਸਿੱਧੂ ਕਾਂਗਰਸ ਤੋਂ ਬਾਅਦ ਭਾਜਪਾ ਦੇ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਪਰਿਸਥਿਤੀਆਂ ਹੋਰ ਵੀ ਬਦਲੀਆਂ। ਆਪਾਂ ਕੋਸ਼ਿਸ਼ ਕਰਦੇ ਉਹਨਾਂ ਦੇ ਨਾਲ ਦੁਬਾਰਾ ਜਿਹੜਾ ਸੰਪਰਕ ਹੋ ਸਕੇ ਤੇ ਤਾਂ ਜੋ ਇਸ ਖਬਰ ਦੇ ਜਿਹੜੇ ਹੋਰ ਵੀ ਪਹਿਲੂ ਨੇ ਉਹਨਾਂ ਤੇ ਜਿਹੜੀ ਚਰਚਾ ਹੈ ਉਹ ਹੋ ਸਕੇ। ਸੋ ਮੋਹਾਲੀ ਦੇ ਮੇਅਰ ਦਾ ਜਿਹੜੀ ਟਸਲਾ ਰੌਲਾ ਇਹ ਕਾਫੀ ਦੇਰ ਤੋਂ ਬਲਬੀਰ ਸਿੱਧੂ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਬਦਲੀਆਂ। ਜੀ ਮਿੰਟੂ ਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਓ। ਹਾਂ ਜੀ ਹਾਂ ਜੀ ਡਿਸਟਰਬਿੰਗ ਆ ਰਹੀ ਆ। ਖੈਰ ਤੇ ਗੱਲ ਇਹ ਹੈ ਕਿ ਦੇਖੋ ਪ੍ਰਵੀਨ ਜੀ ਜਦੋਂ ਇਹਨਾਂ ਤੇ ਦੋਸ਼ ਇਹ ਲੱਗਿਆ ਕਿ ਜਿਹੜੀ ਇਹ ਕੰਮ ਦੀ ਅਲਾਟਮੈਂਟ ਕੀਤੀ ਹੈ ਇਹ ਉਸ ਸੁਸਾਇਟੀ ਨੂੰ ਇਹਨਾਂ ਨੇ ਕਰ ਦਿੱਤੀ ਆ ਜਿਹਦੇ ਇਹ ਖੁਦ ਮੈਂਬਰ ਨੇ। ਜੀ ਤਾਂ ਇਹ ਦੋਸ਼ ਯਾਨੀ ਕਨਫਲਿਕਟ ਆਫ ਇੰਟਰਸਟ ਆ ਗਿਆ ਨਾ ਕਿ ਤੁਸੀਂ ਲਾਭ ਦਾ ਅਹੁਦਾ ਜਿਹੜਾ ਉਹ ਨਹੀਂ ਲੈ ਸਕਦੇ ਕਿ ਇੱਕ ਪਾਸੇ ਤੁਸੀਂ ਕਿਸੇ ਸੁਸਾਇਟੀ ਚੋਂ ਕੋਈ ਠੇਕਾ ਤੁਸੀਂ ਚੱਕਿਆ ਹੋਇਆ, ਠੇਕੇਦਾਰ ਵੀ ਹੈ ਨਾਲ, ਠੇਕੇਦਾਰੀ ਵੀ ਕਰਦੇ ਹੋ, ਤਾਂ ਤੁਸੀਂ ਖੁਦ ਨੂੰ ਉਹ ਚੀਜ਼ ਅਲਾਟ ਨਹੀਂ ਕਰ ਸਕਦੇ। ਜਿਵੇਂ ਮੈਂ ਇੱਕ ਤੁਹਾਨੂੰ ਮਿਸਾਲ ਦੇ ਦਿੰਦਾ ਕਿ
ਝਾਰਖੰਡ ਦੇ ਜਿਹੜੇ ਹੁਣ ਮੁੱਖ ਮੰਤਰੀ ਆ ਉਹ ਵੀ ਇਸੇ ਤਰ੍ਹਾਂ ਦੀ ਇੱਕ ਅਲਾਟਮੈਂਟ 'ਚ ਐਸੇ ਫਸੇ ਆ ਕਿ ਉਹਨਾਂ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ। ਜੀ ਜੀ। ਹਾਲਾਂਕਿ ਚੋਣ ਕਮਿਸ਼ਨ ਫੈਸਲਾ ਲੈ ਚੁੱਕਾ ਹੈ, ਪਰ ਥੋੜਾ ਜਿਹਾ ਬਸ ਸੁਣਾਉਣਾ ਹੀ ਹੈ। ਤਾਂ ਮਤਲਬ ਕਿ ਇਹ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਾਇਦੇ ਦੇ ਮੁਤਾਬਕ। ਪਰ ਇਹਨਾਂ ਨੇ ਹੁਣ ਆਪਣੀ ਜਿਹੜੀ ਮਤਲਬ ਕਿ ਸਟੇਟਮੈਂਟ ਜਾ ਕੇ ਉੱਤੇ ਰਿਕਾਰਡ ਕਰਵਾ ਦਿੱਤੀ ਆ ਜਿਹੜੇ ਮੰਤਰੀ ਨੇ ਉਹਨਾਂ ਦੇ ਸਾਹਮਣੇ, ਕਿਉਂਕਿ ਇਹਨਾਂ ਨੂੰ ਹਟਾਉਣਾ ਸਿੱਧਾ ਹਿਸਾਬ ਆ। ਤਾਂ ਉਸ ਤੋਂ ਪਹਿਲਾਂ ਜਿਹੜੀ ਕਾਗਜ਼ੀ ਕਾਰਵਾਈ ਹੁੰਦੀ ਹੈ ਕਿ ਤੁਸੀਂ ਆਪਣਾ ਸਪਸ਼ਟੀਕਰਨ ਰੱਖੋ। ਤਾਂ ਇਹ ਕਹਿ ਰਹੇ ਨੇ ਕਿ ਵੇਖੋ ਜਿਹੜੇ ਬੰਦੇ ਸ਼ਿਕਾਇਤ ਕਰ ਰਹੇ ਨੇ ਜੀ, ਜੋ ਬੰਦੇ ਅੱਜ ਸ਼ਿਕਾਇਤ ਕਰ ਰਹੇ ਨੇ ਇਹੀ ਤਾਂ ਉਸ ਟਾਈਮ ਮਤਲਬ ਕਿ ਇਸ ਫੈਸਲੇ ਦੇ ਵਿੱਚ ਸ਼ਾਮਲ ਸਨ। ਜਿਹੜੇ ਸ਼ਿਕਾਇਤਕਰਤਾ ਨੇ ਭਈ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਨੇ ਹੀ ਤਾਂ ਹਾਊਸ ਦੇ ਵਿੱਚ ਮਤਾ ਪਾਸ ਕਰਵਾਇਆ ਸੀ ਸਾਡੇ ਨਾਲ। ਤਾਂ ਇਹ ਮਾਮਲਾ ਹੈ। ਤਾਂ ਦੇਖਦੇ ਆ ਹੁਣ ਇਹਦੇ ਚ ਜੀਤੀ ਜੀ ਦੇ ਨਾਲ ਕੀ ਬੀਤੀ ਹੈ ਤੇ ਗਾਂ ਹੁਣ ਕੀ ਬੀਤਦੀ ਆ। ਪਰ ਇਹ ਮਾਮਲਾ ਜਿਹੜਾ ਉਹ ਕਹਿ ਸਕਦੇ ਆ ਮੇਅਰ ਦੇ ਨਾਲ ਜੁੜਿਆ ਹੋਇਆ, ਮੇਰੀ ਦੇ ਨਾਲ ਜੁੜਿਆ ਹੋਇਆ ਕਿ ਮੇਰੀ ਕਿਹਦੇ ਕੋਲ ਜਾਂਦੀ ਹੈ। ਜੀ, ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਮੀਤ ਹੇਅਰ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਚਾੜੇ ਨੇ ਜੀ। ਹਾਂਜੀ, ਤਾਂ ਇਹ ਜਿਹੜੇ ਹੁਕਮ ਚਾੜੇ ਇਹਨਾਂ ਨੇ ਵੈਸੇ ਪਹਿਲਾਂ ਹੀ ਕਹਿ ਦਿੱਤਾ ਸੀਗਾ। ਇੱਕ ਜ਼ਬਰਦਸਤ ਸਪੀਚ ਸੀਗੀ ਭਗਵੰਤ ਮਾਨ ਜੀ ਦੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਦੇਖੋ ਬਈ ਸੱਜਣੋ, ਗੱਲ ਇਹ ਆ ਕਿ ਜਨਵਰੀ ਤੇ ਉਸ ਤੋਂ ਬਾਅਦ ਫਰਵਰੀ ਮਹੀਨੇ ਤੁਹਾਡੇ ਕੋਲ 2.5 ਨੇ। ਯਾਨੀ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਇਹ ਸਾਰਾ ਕੁਝ ਕਰ ਦਿੱਤਾ ਸੀਗਾ ਕਿ ਬਈ ਇਹ ਤੁਹਾਨੂੰ ਸਾਰਾ ਕੁਝ 21 ਫਰਵਰੀ ਤੱਕ ਯਾਨੀ 21 ਫਰਵਰੀ 2023 ਤੱਕ ਸਾਰੇ ਬੋਰਡ ਵਗੈਰਾ ਜਿਹੜੇ ਉਹ ਬਦਲਨੇ ਪੈਣਗੇ ਤੁਹਾਨੂੰ। ਤੇ ਉਹਦਾ ਨਤੀਜਾ ਵੀ ਵੇਖਣ ਨੂੰ ਮਿਲਿਆ ਸੀਗਾ, ਕੁਛ ਨਾ ਕੁਛ ਚੰਗੀਆਂ ਪਹਿਲ ਕਦਮੀਆਂ ਚੰਗੇ ਨਤੀਜੇ ਵੀ ਦਿੰਦੀਆਂ ਜੇ ਸਾਰਥਕ ਤਰੀਕੇ ਦੇ ਨਾਲ ਅੱਗੇ ਵਧਿਆ ਜਾਵੇ। ਤਾਂ ਜਿਵੇਂ ਡੀਜੀਪੀ ਆ ਉਹਨਾਂ ਨੇ ਵੀ ਆਪਣੀ ਨੇਮ ਪਲੇਟ ਪੰਜਾਬੀ 'ਚ ਲਿਖ ਰੱਖੀ ਅੱਜ ਕੱਲ੍ਹ। ਇੱਕ ਪਟਿਆਲੇ ਦੇ ਐਸਐਸਪੀ ਹੈ ਉਹਨਾਂ ਨੇ ਵੀ ਆਪਣੀ ਨੇਮ ਪਲੇਟ ਜਿਹੜੀ ਆ ਉਹ ਪੰਜਾਬੀ 'ਚ ਲਾ ਲਈ। ਹਾਲਾਂਕਿ ਮੈਨੂੰ ਇਉਂ ਲੱਗਦਾ ਹੁੰਦਾ ਕਈ ਵਾਰ ਕਿ ਬਈ ਠੀਕ ਹੈ ਸਾਡੀ ਪੰਜਾਬੀ ਨੂੰ ਪਹਿਲ ਹੋਣੀ ਚਾਹੀਦੀ ਹੈ, ਪਰ ਇਹਨਾਂ ਦਾ ਨਾਮ ਅੰਗਰੇਜ਼ੀ 'ਚ ਵੀ ਥੱਲੇ ਲਿਖਿਆ ਹੋਣਾ ਚਾਹੀਦਾ ਜ਼ਰੂਰ। ਕਿਉਂਕਿ ਜੇ ਕਿਸੇ ਨੌਨ ਪੰਜਾਬੀ ਨਾਲ ਧੱਕਾ ਹੁੰਦਾ ਹੈ ਤਾਂ ਘੱਟੋ ਘੱਟ ਉਹ ਵੀ ਮਤਲਬ ਕਿ ਪੜ੍ਹਨ ਦੀ ਕਾਬਲੀਅਤ ਮਾੜੀ ਮੋਟੀ ਤੇ ਜਿਹੜਾ ਰੱਖਦਾ ਤੁਹਾਨੂੰ ਪਤਾ ਹੋਵੇ। ਜੀ ਜੀ। ਤਾਂ ਇਹ ਵੀ ਜ਼ਰੂਰੀ ਹੈ ਕਿਉਂਕਿ ਸਥਾਨਕ ਭਾਸ਼ਾ 'ਚ ਮਤਲਬ ਇਹ ਨਹੀਂ ਹੁੰਦਾ ਕਿ ਇਕੱਲੇ ਸਥਾਨਕ ਲੋਕਾਂ ਨੂੰ ਹੀ ਇਹਨਾਂ ਤੋਂ ਖਤਰਾ ਹੈ, ਜਦੋਂ ਪੈਂਦੇ ਆ ਤੇ ਨੌਨ ਪੰਜਾਬੀਆਂ ਨਾਲ ਕਿਹੜਾ ਘੱਟ ਕਰਦੇ। ਖੈਰ ਮੇਰਾ ਆਪਣਾ ਵਿਅਕਤੀਗਤ ਵਿਚਾਰ ਹੈ। ਤਾਂ ਦੂਜੇ ਪਾਸੇ ਗੱਲ ਇਹ ਹੈ ਕਿ ਇਹ ਹੁਣ ਅੱਜ ਜਦੋਂ ਡੀਸੀ ਸਾਹਿਬ ਜਿੰਨੇ ਵੀ ਹੈਗੇ ਨੇ ਪੰਜਾਬ ਦੇ ਉਹਨਾਂ ਨਾਲ ਕਰ ਰਹੇ ਸੀਗੇ ਮੀਟਿੰਗ ਜਿਹੜੀ ਆ ਹੁੰਦੀ ਹੈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਤਾਂ ਇਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਦੇਖੋ ਇਹ ਜੋ ਪੰਜਾਬੀ ਨੂੰ ਸਤਿਕਾਰ ਮਿਲਣਾ ਚਾਹੀਦਾ ਹੈ। ਹਾਂਜੀ, ਤਾਂ ਇਹ ਮਾਂ ਬੋਲੀ ਵਾਲੇ ਦਿਨ ਯਾਨੀ 21 ਫਰਵਰੀ ਤੱਕ ਸਾਰੇ ਸੂਬੇ ਦੇ ਵਿੱਚ ਇੱਕ ਲਹਿਰ ਦੇ ਤੌਰ ਤੇ ਅੱਗੇ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਜਾਵੇ। ਦੇਖੋ ਸਾਫ਼ ਸੰਕੇਤ ਆ ਕਿ ਠੀਕ ਆ ਕਿ ਦਫ਼ਤਰਾਂ ਦੇ ਵਿੱਚ ਕੁਛ ਹੱਦ ਤੱਕ ਸਾਰਾ ਚੇਂਜ ਹੋ ਜਾਏਗਾ। ਜੀ ਜੀ। ਫਿਰ ਮਤਲਬ ਕਿ ਕੁਛ ਅਫਸਰ ਜਿਹੜੇ ਮੰਨੇ ਮਨ ਨਾਲ ਜਾਂ ਅਣਮੰਨੇ ਮਨ ਦੇ ਨਾਲ ਉਹ ਵੀ ਕਰ ਲੂਗੇ। ਹੁਣ ਇਹਨਾਂ ਨੇ ਇੱਕ ਚੀਜ਼ ਹੋਰ ਕਹੀ ਹੋਈ ਹੈ ਨਾ ਕਿ ਜਿਵੇਂ ਹੁਣ ਜਿਹਦੀ ਪਬਲਿਕ ਪ੍ਰਾਪਰਟੀ ਹੈ ਕਿ ਉਹਦੇ ਵਿੱਚ ਵੀ ਬੋਰਡ ਜਿਹੜਾ ਪੰਜਾਬੀ 'ਚ ਲੱਗਾ ਹੋਵੇ, ਪੰਜਾਬੀ 'ਚ ਲੱਗਾ ਹੋਵੇ। ਤਾਂ ਹੁਣ ਦੇਖੋ ਪਬਲਿਕ ਪ੍ਰਾਪਰਟੀ ਦਾ ਕੀ ਮਸਲਾ ਹੈ ਕਿ ਤੁਹਾਡੇ ਕੋਲ ਫਿਰ ਜਾਂ ਤਾਂ ਬੜਾ ਜ਼ਬਰਦਸਤ ਕਾਨੂੰਨ ਹੋਵੇ। ਜੀ ਜੀ। ਕੋਈ ਆਪਣੇ ਘਰ ਦੇ ਵਿੱਚ ਮੰਨ ਲਓ ਫਰਜ਼ ਕਰੋ ਆਪਾਂ ਕਿਸੇ ਦੇ ਘਰ 'ਚ ਦੇਖਦੇ ਹਾਂ ਕਿ ਉਹਦੇ ਘਰ 'ਚ ਕੋਈ ਦੁਕਾਨਦਾਰੀ ਹੁੰਦੀ ਹੈ, ਉਹਦਾ ਘਰ ਹੋ ਗਿਆ ਜੀ, ਕਿ ਉਸ ਘਰ ਦੇ ਵਿੱਚ ਇਹ ਬੋਲੀ ਜਿਹੜੀ ਹੈ ਭਾਸ਼ਾ ਐਕਟ ਦੇ ਵਿੱਚ ਇਸ ਤਰ੍ਹਾਂ ਅਮੈਂਡਮੈਂਟ ਕੋਈ ਹੈ ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੈ ਕਿ ਜਿਹਦੇ ਵਿੱਚ ਤੁਸੀਂ ਜਾ ਕੇ ਕਿਸੇ ਦੀ ਪਬਲਿਕ ਪ੍ਰਾਪਰਟੀ 'ਚ ਕਹੋਗੇ, ਵੇਖਣਾ ਪਵੇਗਾ। ਜੀ ਜੀ। ਕਿਉਂ? ਕਿਉਂਕਿ ਜਿੰਨਾ ਮੈਂ ਭਾਸ਼ਾ ਐਕਟ ਸਾਡੇ ਕੋਲ ਹੈ ਪਰ ਇਹ ਸਫੇਦ ਹਾਥੀ ਆ। ਕਿਉਂ? ਕਿਉਂਕਿ ਇਹਨਾਂ ਦੇ ਅਫਸਰਾਂ ਨੂੰ ਹੀ ਨਹੀਂ। ਜੀ ਜੀ ਜੀ। ਉਹ ਤੇ ਅੰਗਰੇਜ਼ੀ ਜਿਹਦੇ ਸਾਰਾ ਕੁਝ ਕੱਢਦੇ ਆ। ਕਾਰਵਾਈ ਦੇ ਨਾਮ ਤੇ ਕੀ ਹੈ ਕਿ ਵੱਧ ਤੋਂ ਸਕਦੇ ਹੋ ਤੇ ਕੋਈ 200-400 ਰੁਪਇਆ ਜੁਰਮਾਨਾ ਪਾ ਕਰ ਲਓ। ਗੱਲ ਇਹ ਹੈ ਕਿ ਇਹ ਚੀਜ਼ ਥੋੜੀ ਤੁਹਾਨੂੰ ਸਖਤ ਕਰਨੀ ਪਵੇਗੀ ਜਾਂ ਕਾਨੂੰਨ ਕੋਈ ਪਬਲਿਕ ਦੇ ਵਿੱਚ ਵੀ ਇਸ ਤਰ੍ਹਾਂ ਦੰਡਾਤਮਕ ਕਾਰਵਾਈ ਕਰ ਸਕਦੇ ਹੋ। ਜੇ ਹੈ ਤਾਂ ਮੇਰੇ ਖਿਆਲ ਫਿਰ ਤੁਹਾਨੂੰ ਵੀ ਦੇਖਣਾ ਪਵੇਗਾ ਕਿ ਬਈ ਜ਼ਬਰਦਸਤੀ ਨਹੀਂ,
ਅਸੀਂ ਜੇ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਲਹਿਰ ਬਣਾ ਕੇ ਚੱਲੀਏ, ਇਹ ਵੀ ਆਈਡੀਆ ਅੱਛਾ ਹੈ ਜੀ ਕਿ ਕੁਛ ਤਾਂ ਚਲੋ ਇੱਕ ਕਾਨੂੰਨੀ ਕਾਰਜ ਹੋਣਾ ਚਾਹੀਦਾ, ਤੇ ਦੂਜਾ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਉੱਤੇ ਪਿਆਰ ਹੋਣਾ ਚਾਹੀਦਾ ਨਾ ਆਪਣੇ ਆਪ। ਇਹ ਕਿਹੜੀ ਗੱਲ ਹੈ ਕਿ ਹੁਣ ਸਾਨੂੰ ਪੰਜਾਬੀ ਹੋ ਕੇ ਵੀ ਮਾਂ ਬੋਲੀ ਦਾ ਜਿਹੜਾ ਸਤਿਕਾਰ ਆ ਉਹ ਡੰਡੇ ਨਾਲ ਕਰਨਾ ਪਵੇ, ਇਹ ਤਾਂ ਬੜੀ ਅਲੋਕਾਰੀ ਦੀ ਗੱਲ ਹੈ ਨਾ। ਜੀ ਜੀ ਸੋ ਇਸ ਕਰਕੇ ਮੂਵਮੈਂਟ ਜਿਹੜੀ ਉਹ ਬਣਨੀ ਚਾਹੀਦੀ ਹੈ। ਮੈਂ ਇਸ ਹੱਕ ਦੇ ਵਿੱਚ ਹੈ, ਅੱਛਾ ਕੰਮ ਕਰ ਰਹੇ ਨੇ, ਪਰ ਗੱਲ ਇਹ ਹੈ ਕਿ ਆਪਣੇ ਅਫਸਰਾਂ ਨੂੰ ਇਹ ਡਰ ਪਾ ਲੈਣ ਚੰਗਾ। ਮੈਂ ਜਿਵੇਂ ਕਿਹਾ ਕਿ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਇਹਦਾ ਬਹੁਤਾ। ਇਹਨਾਂ ਦੀ ਸਪੀਚ ਤੋਂ ਬਾਅਦ, ਇਹਨਾਂ ਦੇ ਐਲਾਨ ਤੋਂ ਬਾਅਦ ਹੀ ਜਿਹੜਾ ਇਹਨਾਂ ਦਾ ਹੈਗਾ ਕਿਸਾਨ ਕਮਿਸ਼ਨ, ਵੈਸੇ ਉਹ ਨਾਲ ਮਜ਼ਦੂਰਾਂ ਦਾ ਵੀ ਆ, ਤਾਂ ਉਹਨਾਂ ਨੇ ਲੈਟਰ ਜਿਹੜਾ 25 ਨਵੰਬਰ ਨੂੰ ਕੱਢਿਆ ਸੀ, ਅੰਗਰੇਜ਼ੀ ਚ ਕੱਢਿਆ। ਤੋ ਇਹ ਆ ਕਿ ਉੱਤੋਂ ਜੇ ਡਰ ਬਣੇਗਾ ਤਾਂ ਫਿਰ ਹੇਠਾਂ ਇਹ ਤੇ ਛੋਟੇ ਜਿਹੜੇ ਅਫਸਰ ਹੈ ਉਹ ਅੱਗੇ ਅੱਗੇ ਨੱਚਦੇ ਫਿਰਨਗੇ। ਤੋ ਇਸ ਕਰਕੇ ਇਹਨਾਂ ਨੂੰ ਉੱਤੇ ਆਪਣੇ ਅਫਸਰਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨੀ ਪਵੇਗੀ, ਜਾਂ ਉਹਨਾਂ ਤੇ ਡਰ ਜਿਹੜਾ ਉਹ ਕਾਇਮ ਕਰਨਾ ਪਵੇਗਾ। ਹੇਠਾਂ ਵੀ ਸਾਰੇ ਦਫ਼ਤਰਾਂ 'ਚ ਹੋ ਜਾਵੇ ਤੇ ਲੋਕ ਜਿਹੜੇ ਆ, ਲੋਕ ਤਾਂ ਮਾੜੀ ਜੀ ਲਹਿਰ ਚੱਲਣ ਦੀ ਦੇਰ ਹੈ, ਤੁਹਾਨੂੰ ਪਤਾ ਉੱਚੀ ਲਹਿਰ ਅੱਗੇ ਚੱਲੀ ਸੀਗੀ ਤਾਂ ਦੇਖੋ ਕਿਵੇਂ ਲੋਕ ਜੁੜਦੇ ਗਏ ਸੀ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਕੋਈ ਬਹੁਤਾ ਜ਼ਿਆਦਾ ਡਰਾਉਣ ਧਮਕਾਉਣ ਦੀ ਜ਼ਰੂਰਤ ਹੈ। ਲੋਕ ਹੁੰਦਾ ਕਿ ਕਈ ਵਾਰ ਕੋਈ ਬੰਦਾ ਥੋੜਾ ਬਹੁਤਾ ਟੁੱਟਿਆ ਹੁੰਦਾ, ਪਰ ਜਿਵੇਂ ਉਹਦੇ ਅੰਦਰ ਪਿਆ ਜਜ਼ਬਾਤ ਜਿਹੜਾ ਜਗਾਇਆ ਜਾਂਦਾ ਹੈ ਉਹ ਫਿਰ ਜੁੜ ਜਾਂਦਾ ਉਸ ਚੀਜ਼ ਦੇ ਨਾਲ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਉਸ ਖਬਰ ਦੀ, ਜਿਹੜੀ ਖਬਰ ਕਰਕੇ ਪਿਛਲੇ ਦਿਨੀ ਮੈਸਰ ਖਾਨਾ ਜਿਹੜੇ ਕਿ ਵਿਧਾਇਕ ਨੇ, ਉਹਨਾਂ ਨੂੰ ਕਈ ਲੋਕਾਂ ਨੇ ਉਹਨੂੰ ਮਜ਼ਾਕ ਵੀ ਉੱਡਿਆ ਉਹਨਾਂ ਦਾ। ਉਹਨਾਂ ਨੇ ਹੁਣ ਦੱਸਿਆ ਵੀ ਉਹ ਫੋਨ ਤੇ ਰੇਂਜ ਨੈਟਵਰਕ ਵਾਲੀ ਪੋਸਟ ਕਾਹਤੋਂ ਪਾਈ ਸੀ। ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਹੈ ਕਿ ਤੁਹਾਨੂੰ ਪਤਾ ਨਹੀਂ ਕਿ ਇੰਡੀਆ 'ਚ ਚੱਲ ਕੀ ਰਿਹਾ। ਅਸੀਂ ਆਖਿਆ ਕਿ ਦੱਸੋ ਕੀ ਚੱਲ ਰਿਹਾ। ਉਹ ਕਹਿੰਦੇ ਕਿ ਯਾਰ ਹੱਦ ਹੋ ਗਈ ਹੈ ਤੁਹਾਡੇ ਲਈ, ਕਿਹੜੀ ਦੁਨੀਆ 'ਚ ਰਹਿੰਦੇ ਜੀ ਤੁਸੀਂ। ਬਈ ਕਹਿੰਦੇ ਕਿ ਇੰਨੇ ਫਰਾਡ ਹੋ ਰਹੇ ਨੇ, ਫੇਕ ਕਾਲਾਂ ਤੱਕ ਆਉਂਦੀਆਂ ਨੇ, ਮਤਲਬ ਕਿ ਇਹੋ ਜਿਹੇ ਕਾਂਡ ਹੋ ਰਹੇ ਆ ਤੇ ਤੁਹਾਨੂੰ ਪਤਾ ਹੀ ਨਹੀਂ ਹੈ ਜੀ। ਮੈਂ ਤਾਂ ਇਹ ਪਤਾ ਕਰਨ ਵਾਸਤੇ ਕਿ ਕੀ ਮੇਰਾ ਫੋਨ ਤੇ ਨਹੀਂ ਹੈਕ ਹੋ ਗਿਆ। ਅੱਛਾ, ਹੱਦ ਹੋ ਗਈ ਆ। ਬਈ ਗੱਲ ਇਹ ਆ ਕਿ ਉਹ ਕਹਿੰਦੇ ਟਰਾਈ ਕਿਹਦੇ ਕੋਲ ਹੈ ਯਾਰ। ਹੁਣ ਕਈ ਚਮਕੀਲੇ ਦਾ ਗਾਣਾ ਲੱਭਦੇ ਫਿਰਦੇ ਸੀਗੇ ਟਰਾਈ ਵਾਲਾ। ਤਾਂ ਗੱਲ ਇਹ ਆ ਕਿ ਉਹ ਕਹਿੰਦੇ ਨਹੀਂ ਉਹ ਟਰਾਈ ਥੋੜੀ, ਜਿਹੜੀ ਉੱਤੇ ਰੈਗੂਲੇਟਰੀ ਹੈ ਉਹ ਤੇ ਸੈਂਟਰ ਸਰਕਾਰ ਦੀ ਹੈ। ਮਤਲਬ ਕਿ ਉਹ ਤਾਂ ਬਈ ਵੈਸੇ ਤਾਂ ਆਟੋਨੋਮ ਬਾਡੀ ਹੈ ਜੀ, ਖੁਦ ਮੁਖਤਿਆਰ ਬਾਡੀ ਹੈ ਉਹ। ਤਾਂ ਇਹ ਕਹਿ ਰਹੇ ਨੇ ਕਿ ਦੇਖੋ ਉੱਥੋਂ ਤੱਕ ਜੇ ਗੱਲ ਪਹੁੰਚਾਉਣੀ ਹੋਵੇ, ਆਪਾਂ ਜਿਹੜਾ ਕਿਸਾਨੀ ਅੰਦੋਲਨ ਲੜਿਆ, ਅਸੀਂ ਆਖਿਆ ਠੀਕ ਹੈ ਹਾਂਜੀ ਉਹਦੇ 'ਚ ਦੱਸੋ ਕੀ ਹੋਇਆਗਾ। ਉਹ ਕਹਿੰਦੇ ਜਿਹੜਾ ਕਿਸਾਨੀ ਅੰਦੋਲਨ ਲੜਿਆ ਸੀ ਆਪਾਂ, ਉਹ ਭਲਿਓ ਮਾਨਸੋ ਉਹਦੇ ਵਿੱਚ ਵੀ ਤੇ ਮੈਮੋਰੰਡਮ ਆਪਾਂ ਡੀਸੀ ਨੂੰ ਫੜਾ ਕੇ ਆਉਂਦੇ ਸੀ। ਅੱਛਾ ਠੀਕ ਹੈ। ਉਹਨਾਂ ਨੇ ਮਤਲਬ ਕਿਤੇ ਜ਼ਬਰਦਸਤ ਤਰਕ ਦਿੱਤੇ ਨੇ ਕਿ ਮਤਲਬ ਕਿ ਜਿਹੜੀਆਂ ਉਹਨਾਂ ਦੀਆਂ ਟਰੋਲ ਵਾਲੀਆਂ ਤਾਕਤਾਂ ਸੀ ਉਹ ਤੇ ਤੜਾ ਕੇ ਨਿਕਲ ਗਈਆਂ ਨੇ ਕਿਸੇ ਸਾਈਡ। ਬੱਲੇ ਬੱਲੇ ਵੀ ਇਹ ਕਿਹਾ ਗਜ਼ਬ ਦੇ ਮਤਲਬ ਇਹ ਦੇ ਰਹੇ ਨੇ ਸਾਰੇ ਤਰਕ। ਉਹਨਾਂ ਦੇ ਤਰਕ ਵੀ ਬਹੁਤ ਜ਼ਬਰਦਸਤ ਆ ਕਿ ਮੇਰਾ ਫੋਨ ਹੈਕ ਹੋ ਗਿਆ। ਚਲੋ ਇਹ ਵੀ ਠੀਕ ਹੈ, ਮੰਨ ਲਿਆ ਵੀ ਫੋਨ ਹੈਕ ਹੋ ਗਿਆ, ਪਰ ਮੈਂ ਤੇ ਇੱਕ ਅਖਬਾਰ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਨੇ ਪੀਏ ਜੀ ਉਹਨਾਂ ਦੀ ਸਟੇਟਮੈਂਟ ਲੱਗੀ ਪੜੀ ਆ, ਵਰਜ਼ਨ ਲੱਗਾ ਵਾ ਉਹਦੇ 'ਚ। ਉਹ ਕਹਿੰਦੇ ਕਿ ਇਹ ਦੁਬੜਾ ਭੁਲੇਖਾ ਪੈ ਗਿਆ ਸੀ, 8-9 ਘੰਟੇ ਪਤਾ ਹੀ ਨਹੀਂ ਲੱਗਾ, ਫੋਨ ਤੇ ਐਰੋਪਲੇਨ ਮੋਡ ਤੇ ਰਿਹਾ। ਵਾਹ ਜੀ ਵਾਹ, ਕੀ ਬਾਤ। ਹੁਣ ਕੀ ਕਰੇਗਾ ਬੰਦਾ। ਇੱਥੇ ਤੇ ਵਿਧਾਇਕ ਸਾਹਿਬ ਉਧਰੋਂ ਗਿਆਨ ਪੇਲ ਰਹੇ ਨੇ ਬਹੁਤ ਜ਼ਿਆਦਾ। ਗਿਆਨ ਪੇਲ ਕੀ ਰਿਹਾ, ਗਿਆਨ ਦਾ ਤੇਲ ਕੱਢ ਰਹੇ ਨੇ। ਤੇ ਦੂਜੇ ਪਾਸੇ ਕੱਲ ਦੀ ਅਖਬਾਰ ਦੇ ਵਿੱਚ ਇਹਨਾਂ ਦੇ ਪੀਏ ਦਾ ਵਰਜ਼ਨ ਲੱਗਾ ਹੋਇਆ ਸੀਗਾ ਕਿ ਦੇਖੋ ਜੀ ਏਦਾਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ, ਪਰ ਤੁਸੀਂ ਰਾਏ ਤਾਂ ਕਰੋ ਨਾ। ਜਾਂ ਉਹ ਅਖਬਾਰ ਵਾਲਾ ਜਿਹੜਾ ਮਸਲਾ ਹੈ ਉਹ ਗਲਤ ਸੀ। ਦੇਖੋ ਅਖਬਾਰ ਦੇ ਵਿੱਚ ਲਿਖਿਆ ਕਿ ਕਹਿੰਦੇ ਜੀ ਗਲਤੀ ਦੇ ਨਾਲ ਜੀ ਆਪਾਂ ਗੱਲਬਾਤ ਕਰ ਰਹੇ ਹਾਂ ਲਗਾਤਾਰ ਰਿਸ਼ਵਤ ਦਾ ਬਿਆਨ। ਅੱਛਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ। ਭੀੜ ਭੜੱਕੇ ਦੇ ਵਿੱਚ ਹੁਣ ਮਾਸਕ ਜ਼ਰੂਰੀ ਕਰਤਾ ਜੀ, ਤੇ ਟੈਸਟਿੰਗ ਵੀ ਵਧਾਉਣ ਦਾ ਕਿਹਾ, ਤੇ ਬੂਸਟਰ ਡੋਜ਼ ਵੀ ਲਾਜ਼ਮੀ ਕਰਤੀ। ਸੋ ਪ੍ਰੋਗਰਾਮ ਖਬਰ ਰਾਹੁਲ ਗਾਂਧੀ ਦੀ ਜਿਵੇਂ ਭਾਰਤ ਜੋੜੋ ਯਾਰ। ਹਾਂਜੀ ਹੈਲੋ ਹਾਂਜੀ ਮਿੰਟੂ ਜੀ ਤੁਸੀਂ ਆਪਣੀ ਗੱਲ। ਹਾਂਜੀ ਹਾਂਜੀ।
ਹਾਂਜੀ, ਗੱਲ ਇਹ ਆ ਕਿ ਦੇਖੋ ਭਾਰਤ ਜੋੜੋ ਯਾਤਰਾ ਨੂੰ ਜਿਵੇਂ ਰਿਸਪਾਂਸ ਵਧੀਆ ਮਿਲਣਾ ਸਟਾਰਟ ਹੋਇਆ, ਤਿਵੇਂ ਇਹਨਾਂ ਨੇ ਵਾੜ ਮਾਰ ਦਿੱਤੀ ਕਿ ਮੁੜਿਓ ਮੁੜਿਓ ਰਾਹੁਲ ਸਾਹਿਬ, ਕਰੋਨਾ ਆ ਰਿਹਾ, ਕਰੋਨਾ ਆ ਰਿਹਾ। ਅੱਛਾ, ਨਰਿੰਦਰ ਮੋਦੀ ਜੀ ਉੱਥੇ ਫਿਰਦੇ ਸਨ, ਐ ਮਤਲਬ ਕਿ ਗੱਜ ਵੱਜ ਕੇ ਗੁਜਰਾਤ ਦੇ ਵਿੱਚ, ਉਦੋਂ ਕਰੋਨੇ ਨੂੰ ਕੋਈ ਚੇਤਾ ਨਹੀਂ ਆਇਆ। ਅਮਿਤ ਸ਼ਾਹ ਨੇ ਮਾਰ ਰੈਲੀਆਂ ਕਰ ਕਰਕੇ ਰੇਲਾ ਬਣਾ ਰੱਖਿਆ, ਕੋਈ ਨਹੀਂ। ਆ ਹੁਣ ਰਿਸਪਾਂਸ ਮਿਲਿਆ ਤੇ ਕਹਿੰਦੇ ਵੀ ਕਰੋਨਾ ਆ ਗਿਆ, ਇਹ ਕਰੋਨਾ ਫੈਲਾ ਰਹੇ ਨੇ। ਤੇ ਕਮਾਲ ਦੀ ਗੱਲ ਆ ਕਿ ਮਾਰਚ 20 ਤੋਂ ਲੈ ਕੇ ਹੁਣ ਤੱਕ ਸਾਡੇ ਸਭ ਤੋਂ ਘੱਟ ਕੇਸ ਨੇ ਇਸ ਟਾਈਮ ਜੀ। ਤੇ ਹੁਣ ਇਹਨਾਂ ਨੇ ਅੱਜ ਫਿਰ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ। ਸੋ ਗੱਲ ਇਹ ਆ ਕਿ ਇਹਦੇ ਤੇ ਮੈਂ ਬਹੁਤ ਬੋਲਿਆ ਤੇ ਮੈਨੂੰ ਨੁਕਸਾਨ ਵੀ ਝੱਲਣਾ ਪਿਆ ਇਹਨਾਂ ਚੀਜ਼ਾਂ ਤੇ। ਖੈਰ ਗੱਲ ਕੀ ਹੈ ਕਿ ਐਡਵਾਈਜ਼ਰੀ ਦੇਣ ਵਾਲੇ ਵੀ ਇਹਨਾਂ ਦੇ ਆਪਣੇ ਆ ਤੇ ਸਾਰਾ ਕੁਝ ਹੈਗੇ ਆ, ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਆ। ਠੀਕ ਹੈ, ਚਾਈਨਾ ਦੇ ਵਿੱਚ ਜਾਂ ਕੁਝ ਮੁਲਕਾਂ ਦੇ ਵਿੱਚ ਸਥਿਤੀ ਖਰਾਬ ਹੋਈ ਹੈ, ਪਰ ਤੁਹਾਨੂੰ ਪਤਾ ਨਾ ਸਾਡੇ ਇੰਡੀਆ 'ਚ ਪੀਕ ਆ ਗਿਆ, ਜਿੰਨਾ ਆਉਣਾ ਸੀ ਆ ਗਿਆ, ਕਿਸੇ ਤੋਂ ਕੁਝ ਵੀ ਨਹੀਂ ਹੋਇਆ, ਕੱਖ ਨਹੀਂ ਹੋਇਆ। ਲੋਕ ਆਪਣੇ ਪੱਧਰ ਤੇ ਇੰਨੇ ਇਮਿਊਨ ਹੈਗੇ, ਮੈਨੂੰ ਨਹੀਂ ਲੱਗਦਾ ਕਿ ਕੋਈ ਡਰ ਰਿਹਾ ਜੀ, ਕਿਉਂਕਿ ਲੋਕ ਰੁਕੇ ਹੀ ਨਹੀਂ ਸੀਗੇ। ਉਸ ਤੋਂ ਬਾਅਦ ਵੀ ਮਰਦੇ ਵੀ ਗਏ, ਸੜਦੇ ਵੀ ਗਏ, ਸਾਰਾ ਕੁਝ ਆ। ਪਰ ਅੱਜ ਮਾਹਰ ਇਹ ਗੱਲ ਕਹਿੰਦੇ ਆ ਕਿ ਇਹੀ ਗਲਤੀ ਚਾਈਨਾ ਨੇ ਕਰ ਲਈ ਜਿਹੜੀ ਕਿ ਇੰਡੀਆ ਦੀ ਤਾਕਤ ਬਣੀ, ਉਹਨਾਂ ਦੀ ਦਲੇਰੀ ਕਿ ਇੰਡੀਆ ਵਾਲੇ ਮਤਲਬ ਕਿ ਚੱਲਦੇ ਗਏ ਤਾਂ ਉਹ ਜਿਵੇਂ ਹਰਡ ਇਮਿਊਨਿਟੀ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਡਾਕਟਰੀ ਭਾਸ਼ਾ 'ਚ, ਕਿ ਇਹਨਾਂ ਦੇ ਕੋਲ ਉਹ ਆ, ਜਾਂ ਤਾਂ ਫਿਰ ਉਹ ਝੂਠ ਆ ਤੇ ਜਾਂ ਸਾਰਾ ਕੁਝ ਚੱਲਣ ਡਿਆ। ਹੁਣ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਜੀ, ਬਹੁਤਾ ਬੋਲਾਂਗਾ ਤਾਂ ਫਿਰ ਉਹ ਇੱਕ ਆ ਜਾਂਦਾ ਇਹਨਾਂ ਦਾ ਪਤਾ ਨਹੀਂ ਕੀ ਆਨਲਾਈਨ ਵੀ ਆ ਜਾਂਦਾ ਹੁੰਦਾ ਹੈ। ਤਾਂ ਨਿਗਰਾਨੀ ਵਧਾ ਦਿੱਤੀ ਜਾਏਗੀ, ਟੈਸਟਿੰਗ ਵਧਾ ਦਿੱਤੀ ਜਾਏਗੀ, ਟੀਕਾਕਰਨ ਦਾ ਘੇਰਾ। ਟੀਕਾਕਰਨ ਤੇ ਤਾਂ 2 ਵਾਰੀ ਤੁਸੀਂ ਐਫੀਡੇਵਿਟ ਦੇ ਦਿੱਤਾ ਕਿ ਸਵੈਸ਼ਿਤ ਹੈ। ਹਜ਼ੂਰ 2 ਕੁੜੀਆਂ ਮਰ ਗਈਆਂ ਟੀਕਾਕਰਨ ਦੇ ਨਾਲ, ਉਹਨਾਂ ਨੇ ਜਾ ਕੇ ਮੁਆਵਜ਼ਾ ਮੰਗਿਆ, ਮੋਦੀ ਸਰਕਾਰ ਕਹਿੰਦੀ ਹੱਟ ਪਿੱਛੇ, ਤੁਹਾਨੂੰ ਅਸੀਂ ਮਜਬੂਰ ਕੀਤਾ। ਬਿਲਕੁਲ ਕਿਹਾ, ਬਿਲਕੁਲ ਤੁਹਾਨੂੰ ਕਾਹਦਾ ਮੁਆਵਜ਼ਾ ਦਈਏ ਜੀ ਭਾਈ, ਇਹ ਟੀਕਾ ਜਿਹੜਾ ਹੈ ਸੁਰੱਖਿਅਤ ਹੈ, ਸਾਡਾ ਕੋਈ ਚੱਕਰ ਨਹੀਂ ਹੈ ਇਹਦੇ 'ਚ, ਭਾਜੋ। ਤਾਂ ਹੁਣ ਕਿਹੜੇ ਮੂੰਹ ਨਾਲ ਜਾ ਕੇ ਟੀਕੇ ਠੋਕੋਗੇ? ਫਿਰ ਕਹਿੰਦੇ ਕਿ ਪਾਬੰਦੀ ਤੇ ਕੋਈ ਨਹੀਂ ਹੈ, ਪਰ ਮਾਸਕ ਮੁਸਕ ਲਾ ਕੇ ਰੱਖੋ। ਹਾਲਾਂਕਿ ਹਵਾਬਾਜ਼ੀ ਲਈ ਹਾਲੇ ਤੱਕ ਕੋਈ ਸਲਾਹ ਨਹੀਂ ਹੈ, ਪਰ ਫਿਰ ਵੀ ਜੇ ਤੁਸੀਂ ਇੱਧਰ ਆਉਣਾ ਤੇ ਤਿਆਰ ਰਹੋ। ਏਅਰਪੋਰਟ ਤੇ ਵੈਸੇ ਹੀ ਅੱਜ ਕੱਲ ਖੱਜਲ ਖੁਆਰ ਤਾਂ ਰਸ਼ ਕਰਕੇ ਬਹੁਤ ਹੈ ਦਿੱਲੀ ਤਾਂ, ਤੇ ਹੋ ਸਕਦਾ ਕਿ ਤੁਹਾਡੇ ਇੱਧਰ ਵੀ ਨਾਸਾਂ ਦੇ ਵਿੱਚ ਤੀਲੇ ਜੇ ਮਾਰਨ। ਜੀ 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 ਬੂਸਟਰ ਡੋਜ਼ ਲਾਜ਼ਮੀ ਕਰਤਾ ਤੇ ਵੈਸੇ ਕਹਿੰਦੇ ਸਵੈਛਿਤ, ਨਾਲੇ ਲਾਜ਼ਮੀ ਤੇ ਸਵੈਛਿਤ ਫਿਰ ਮਿੰਟੂ ਜੀ ਫਰਕ ਕੀ ਰਹਿ ਗਿਆ? ਨਹੀਂ, ਬੂਸਟਰ ਡੋਜ਼ ਜਿਹਦੇ ਲੱਗੀ ਨਹੀਂ ਹੈ, ਪਹਿਲੀ ਡੋਜ਼ ਨਹੀਂ ਲਵਾਈ ਉਹਨੇ ਸਵੈਛਾ ਦੇ ਨਾਲ, ਤੇ ਉਹਨੂੰ ਬੂਸਟਰ ਡੋਜ਼ ਧੱਕੇ ਨਾਲ ਲਾ ਦੋਗੇ ਤੇ ਬੂਸਟਰ ਡੋਜ਼ ਦਾ ਕੀ ਫਾਇਦਾ ਜੇ ਪਹਿਲੀਆਂ 2 ਡੋਜ਼ਾਂ ਲੱਗੀਆਂ ਹੀ ਨਹੀਂ। ਵੈਸੇ ਸਾਡੇ ਬਥੇਰੇ ਬੰਦਿਆਂ ਨੇ ਲਵਾਈਆਂ ਨੇ, ਚਲੋ ਆਪਣਾ ਉਹਨਾਂ ਦਾ ਚੋਣ ਦਾ ਮਸਲਾ ਹੈ ਜੇ ਕਿਸੇ ਨੇ ਲਾਉਣੀ ਹੈ, ਪਰ ਤੁਸੀਂ ਸੁਪਰੀਮ ਕੋਰਟ 'ਚ 2 ਵਾਰੀ ਕਹਿ ਚੁੱਕੇ ਹੋ, ਹੁਣ ਤੁਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ। ਬਾਹਰ ਕਹਿੰਦੇ ਆ ਕਿ ਇੰਡੀਆ ਨੂੰ ਡਰਨ ਦੀ ਕੋਈ ਜ਼ਰੂਰਤ ਹੀ ਨਹੀਂ ਯਾਰ, ਇੰਡੀਆ ਨੇ ਸਾਰਾ ਕੁਝ ਦੇਖ ਲਿਆ ਜੀ ਜੀ। ਮਿੰਟੂ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜਾ BSF ਨੇ ਅੰਮ੍ਰਿਤਸਰ ਨੇੜੇ ਪਾਕਿਸਤਾਨੀ ਡਰੋਨ ਸੁੱਟਿਆ ਤੇ ਫਾਜ਼ਿਲਕਾ ਦੇ ਵਿੱਚ ਸਰਹੱਦ ਤੋਂ 25 ਪੈਕਟ ਹੈਰੋਇਨ ਫਿਰ ਬਰਾਮਦ ਕੀਤੀ ਗਈ ਹੈ। ਇਹਦੇ ਤੇ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਸੰਘਣੀ ਧੁੰਦ ਕਰਕੇ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ, ਇਹ ਤੇ ਚਰਚਾ ਜ਼ਰੂਰ ਕਰਾਂਗੇ। KBS ਸਿੱਧੂ ਲਗਾਤਾਰ ਦੂਜੇ ਦਿਨ ਪੁੱਛ ਪੜਤਾਲ ਜਾਰੀ। ਮਸਲਾ ਜਿਹੜਾ ਉਹ ਸਿੰਜਾਈ ਘੁਟਾਲੇ ਨਾਲ, ਬਹੁ ਕਰੋੜੀ ਘੁਟਾਲੇ ਨਾਲ ਜੁੜਿਆ ਹੋਇਆ। ਇਹ ਮਸਲਾ ਅਕਾਲੀ ਦਲ ਦੇ ਮੰਤਰੀਆਂ ਸ਼ਰਨਜੀਤ ਸਿੰਘ ਢਿੱਲੋਂ, ਇਹਦੇ ਨਾਲ ਜਨਮੇਜਾ ਸਿੰਘ ਸੇਖੋਂ ਤੇ ਹੋਰ ਵੀ ਉਹਨਾਂ ਦੇ ਜਿਹੜੇ PA ਆ ਜਾਂ 3-4 ਅਧਿਕਾਰੀ ਆ, ਉਹਨਾਂ ਦੇ ਨਾਲ ਜੁੜਦਾ। ਪੂਰਾ ਮਸਲਾ ਕੀ ਹੈ, ਤਾਰਾਂ ਕਿੱਥੇ ਤੱਕ ਜੁੜੀਆਂ, ਜਾਂਚ ਖੜੀ ਕਿੱਥੇ, ਤੇ KBS ਸਿੱਧੂ ਤੋਂ ਅੱਗੇ ਕੀ ਪੁੱਛਿਆ ਜਾ ਸਕਦਾ, ਇਹ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੌਸਮ ਤੋਂ। ਪੰਜਾਬ ਦੇ ਨਾਲ ਉੱਤਰੀ ਭਾਰਤ ਦੇ ਵਿੱਚ ਇਸ ਵੇਲੇ ਸੰਘਣੀ ਧੁੰਦ ਛਾਈ ਹੋਈ ਹੈ। ਸਵੇਰੇ ਹੀ ਸਾਰੇ ਉੱਤਰ ਭਾਰਤ ਦੇ ਵਿੱਚ ਧੁੰਦ ਦੀ ਲਪੇਟ ਜਾਰੀ ਰਹੀ, ਜਿਸ ਕਰਕੇ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਵੀ ਕਰੀਬ 18 ਰੇਲ ਗੱਡੀਆਂ 1.5 ਤੋਂ ਲੈ ਕੇ 5 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ। ਵੈਸੇ ਰੇਲ ਗੱਡੀ ਭਾਰਤ ਦੇ ਵਿੱਚ ਰੇਲ ਗੱਡੀ ਦਾ ਸਿਸਟਮ ਤੁਹਾਨੂੰ ਪਤਾ ਹੀ ਹੈ, ਨਾਰਮਲ ਹਾਲਾਤਾਂ ਦੇ ਵਿੱਚ ਵੀ ਰੇਲ ਗੱਡੀ ਲੇਟ ਹੀ ਚੱਲਦੀ ਹੈ। ਦਿੱਲੀ ਹਵਾਈ ਅੱਡੇ ਤੇ ਉਡਾਣਾਂ ਹਲੇ ਆਮ ਨੇ। ਚੰਡੀਗੜ੍ਹ, ਵਾਰਾਣਸੀ ਅਤੇ ਲਖਨਊ ਦੇ ਵਿੱਚ ਮੌਸਮ ਖਰਾਬ ਕਰਕੇ ਕਈ ਉਡਾਣਾਂ ਦਿੱਲੀ ਵੱਲ ਮੋੜ ਦਿੱਤੀਆਂ ਗਈਆਂ ਜਾਂ ਫਿਰ ਉਹਨਾਂ ਦਾ ਰਾਹ ਬਦਲ ਦਿੱਤਾ ਗਿਆ। ਪੰਜਾਬ, ਹਰਿਆਣਾ, ਉੱਤਰ ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਆਸਮਾਨ ਦੇ ਵਿੱਚ ਸੰਘਣੀ ਤੋਂ ਜ਼ਿਆਦਾ ਸੰਘਣੀ ਧੁੰਦ ਜਿਹੜੀ ਛਾਈ ਹੈ ਤੇ ਮੌਸਮ ਵਿਭਾਗ ਨੇ ਇਹ ਪੇਸ਼ੀਨਗੋਈ ਕੀਤੀ ਹੈ ਕਿ ਇਹ ਆਉਣ ਵਾਲੇ 48 ਜਾਂ 72 ਘੰਟਿਆਂ ਤੱਕ ਇਸੇ ਤਰ੍ਹਾਂ ਰਹਿ ਸਕਦੀ ਹੈ। ਰੁੱਖ ਕਰਦੇ ਹਾਂ ਫਾਜ਼ਿਲਕਾ ਦਾ। ਫਾਜ਼ਿਲਕਾ ਦੇ ਵਿੱਚ ਸਰਹੱਦ ਨੇੜਿਓਂ ਸਰਹੱਦ ਦੇ ਨਾਲ ਜਿਹੜੀ ਵਾੜ ਲੱਗੀ ਹੈ, ਉੱਥੇ ਜਿਹੜੀ ਹੈ 25 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਪਤਾ ਲੱਗਿਆ ਵੀ ਇੱਕ ਸ਼ਾਲ ਦੇ ਨਾਲ ਜਿਹੜੀ ਪੀਲੀ ਟੇਪ ਦੇ ਵਿੱਚ ਲਪੇਟੇ 21 ਪੈਕਟ ਤੇ 4 ਪੈਕਟ ਇੱਕ ਜਿਹੜੇ ਹੋਰ ਖੇਤ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਨੇੜੇ ਪਾਕਿਸਤਾਨੀ ਡਰੋਨ ਨੂੰ ਡਿੱਗਿਆ ਤੇ ਉੱਥੇ ਵੀ ਤਸਕਰਾਂ ਤੇ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੀ ਹੈ ਹੈਰੋਇਨ ਬਰਾਮਦ ਕੀਤੀ ਗਈ ਹੈ। ਪਤਾ ਲੱਗਿਆ ਕਿ ਇਹ ਜਿਹੜੀ ਹੈਰੋਇਨ ਹੈ ਪਿੰਡ ਗੱਟੀ ਅਜੈਬ ਸਿੰਘ ਦੇ ਨੇੜੇ ਪੈਂਦੇ ਇਲਾਕੇ ਦੇ ਵਿੱਚ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਤਸਕਰਾਂ ਦੀ ਹਰਕਤ ਵੇਖੀ ਸੀ। ਉਸ ਤੋਂ ਬਾਅਦ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ। ਗੱਲ ਕਰੀਏ ਸਿੰਜਾਈ ਘੁਟਾਲੇ ਦੀ। ਪੰਜਾਬ ਦੇ ਸੇਵਾ ਮੁਕਤ ਵਿਸ਼ੇਸ਼ ਮੁੱਖ ਸਕੱਤਰ KBS ਸਿੱਧੂ ਲਗਾਤਾਰ ਦੂਜੇ ਦਿਨ ਵਿਜੀਲੈਂਸ ਅਧਿਕਾਰੀਆਂ ਦੇ ਮੂਹਰੇ ਪੇਸ਼ ਹੋਏ। ਉਹਨਾਂ ਦੇ ਕੋਲੋਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਿੰਜਾਈ ਵਿਭਾਗ ਦੇ ਵਿੱਚ ਹੋਏ ਕਥਿਤ ਬਹੁ ਕਰੋੜੀ ਘਪਲੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਉੱਚ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਿੱਧੂ ਨੂੰ ਉਹਨਾਂ ਦੇ ਪੁੱਤਰ ਦੇ ਵਪਾਰਕ ਕੰਮਾਂ ਦੇ ਹਿਸਾਬ ਕਿਤਾਬ ਸੰਬੰਧੀ ਜਾਣਕਾਰੀ ਦੇਣ ਦੇ ਲਈ ਸੱਦਿਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਦਸਤਾਵੇਜ਼ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਸਿੱਧੂ ਸੋਮਵਾਰ ਨੂੰ ਵੀ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਸਨ ਤੇ ਸੇਵਾ ਮੁਕਤ ਵਿਸ਼ੇਸ਼ ਮੁੱਖ ਸਕੱਤਰ ਸਵੇਰ ਦੇ ਸਮੇਂ ਵਿਜੀਲੈਂਸ ਦਫ਼ਤਰ ਪੁੱਜੇ ਤੇ ਉਹਨਾਂ ਤੋਂ DSP ਪੱਧਰ ਤੱਕ ਦੇ ਅਧਿਕਾਰੀਆਂ ਨੇ ਪੁੱਛ ਪੜਤਾਲ ਕੀਤੀ ਸੀ। ਸਿੱਧੂ ਨੂੰ ਲੋੜ ਪੈਣ ਤੇ ਮੁੜ ਸੱਦਿਆ ਜਾ ਸਕਦਾ ਹੈ। ਸਿੱਧੂ ਕਈ ਮਹੀਨੇ ਵਿਦੇਸ਼ ਦੇ ਵਿੱਚ ਵੀ ਰਹਿ ਚੁੱਕੇ ਆ। ਉਸ ਤੋਂ ਬਾਅਦ ਜਦੋਂ ਵਾਪਸ ਪਰਤੇ ਤਾਂ ਫਿਰ ਇਹ ਸੇਵਾ ਮੁਕਤ ਅਧਿਕਾਰੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਮਿਲੇ ਸਨ ਤੇ ਸਿੰਜਾਈ ਘਪਲੇ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਵਿਜੀਲੈਂਸ ਇਸ ਮਾਮਲੇ ਦੇ ਵਿੱਚ ਸੇਵਾ ਮੁਕਤ ਰਿਟਾਇਰਡ IAS ਅਧਿਕਾਰੀ ਕਾਹਨ ਸਿੰਘ ਪੰਨੂ ਤੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ। ਹੁਣ ਪਤਾ ਇਹ ਲੱਗਿਆ ਹੈ ਵੀ 3 ਅਧਿਕਾਰੀਆਂ, 2 ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਮੰਤਰੀ ਹੈ, ਉਹਨਾਂ ਦੋਵਾਂ ਦੇ ਨਿੱਜੀ ਸਹਾਇਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਤੇ ਹੋਰ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਊਗੀ। ਇੱਥੇ ਇਹ ਵੀ ਜ਼ਿਕਰ ਕਰਦੇ ਚੱਲੀਏ ਕਿ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਨੇ 17 ਅਗਸਤ 2017 ਨੂੰ ਧਾਰਾ 406, 409, 420, 467, 468, 471, 477, 120 BIPC ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪਤਾ ਇਹ ਲੱਗਿਆ ਕਿ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਵਿਜੀਲੈਂਸ ਕੋਲ ਇੱਕ ਇਕਬਾਲੀਆ ਬਿਆਨ ਦਰਜ ਕਰਾਇਆ ਸੀ। ਇਸ ਇਕਬਾਲੀਆ ਬਿਆਨ ਦੇ ਵਿੱਚ ਠੇਕੇਦਾਰ ਨੇ ਇਹ ਗੱਲ ਦੱਸੀ ਸੀ ਕਿ ਇੱਕ ਸੇਵਾ ਮੁਕਤ ਅਧਿਕਾਰੀ ਨੂੰ 5.5 ਕਰੋੜ, ਦੂਜੇ ਨੂੰ 8.5 ਕਰੋੜ ਤੇ ਇੱਕ ਹੋਰ ਅਧਿਕਾਰੀ ਜਿਹੜਾ ਕਿ ਹੁਣ ਰਿਟਾਇਰ ਹੋ ਗਿਆ ਉਹਨੂੰ 7 ਕਰੋੜ ਰੁਪਏ ਦੀ ਰਿਸ਼ਵਤ ਮੈਂ ਦਿੱਤੀ ਹੈ। ਤੇ ਇਹਨਾਂ ਦਾ ਕੰਮ ਜਿਹੜਾ ਸੀਗਾ ਉਹ ਇਹ ਸੀਗਾ ਰਿਸ਼ਵਤ ਦੇਣ ਦਾ ਵੀ ਇਹ ਬੰਦੇ ਵਿਭਾਗ ਤੋਂ ਬਿੱਲ ਪਾਸ ਕਰਾਉਂਦੇ ਸੀ, ਕੰਮ ਅਲਾਟ ਕਰਾਉਂਦੇ ਸੀ, ਮਸ਼ੀਨਾਂ ਦੀ ਖਰੀਦ ਦੇ ਵਿੱਚ ਘਪਲੇਬਾਜ਼ੀਆਂ ਕਰਦੇ ਸੀਗੇ। ਇਸੇ ਤਰ੍ਹਾਂ 2 ਸਾਬਕਾ ਮੰਤਰੀਆਂ ਤੇ ਉਹਨਾਂ ਦੇ ਨਿੱਜੀ ਸਹਾਇਕਾਂ ਨੂੰ ਵੀ ਮੋਟਾ ਗੱਫਾ ਦੇਣ ਦਾ ਖੁਲਾਸਾ ਕੀਤਾ ਗਿਆ ਸੀ। ਇਸ ਪੂਰੀ ਖਬਰ ਦੇ ਵਿੱਚ ਤੁਹਾਨੂੰ ਪੰਜਾਬ ਦੀ ਬਿਊਰੋਕ੍ਰੇਸੀ, ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਵਿੱਚ ਘਪਲੇ ਕਿਵੇਂ ਹੁੰਦੇ ਨੇ ਤੇ ਕਿਵੇਂ ਉਹਨਾਂ ਦਾ ਪੈਟਰਨ ਕੀ ਹੈ,
ਕਿਹੜੇ ਪ੍ਰੋਸੈਸ ਦੇ ਨਾਲ ਜਾਂ ਕਿਹੜੀ ਸਕੀਮ ਦੇ ਨਾਲ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਇੱਕ ਠੇਕੇਦਾਰ ਹੈ ABC, ਜਾਂ ਕਹਿ ਲਓ ਕਿ ਗੁਰਿੰਦਰ ਸਿੰਘ, ਆਪਾਂ ਨੂੰ ਨਾਮ ਲੈਣ 'ਚ ਕੋਈ ਹਰਜ਼ ਨਹੀਂ ਹੈ। ਉਹਨੇ ਕੰਮ ਕਰਨਾ ਹੈ, ਵਿਭਾਗ ਦੇ ਵਿੱਚ ਪਤਾ ਹੈ ਕਿ ਫਲਾਂ ਕੰਮ ਦੀ ਅਲੋਟਮੈਂਟ ਹੋਣੀ ਹੈ। ਮਸਲਨ ਕਿਤੇ ਨਹਿਰ ਦੇ ਵਿੱਚ ਪੰਨਾ ਪੈਣਾ ਹੈ, ਕਿਸੇ ਨਹਿਰ ਦੇ ਵਿੱਚ ਰਿਪੇਅਰਿੰਗ ਚੱਲਣੀ ਹੈ, ਕਿਸੇ ਨਹਿਰ ਦੇ ਵਿੱਚ ਕੁਛ ਹੋਰ ਹੈ, ਜਾਂ ਕੁਛ ਹੋਰ ਕੋਈ ਸਰਕਾਰ ਨੇ ਕੋਈ ਹੌਸਪੀਟਲ ਬਣਾਉਣਾ, ਕਿਸੇ ਵੀ ਤਰ੍ਹਾਂ ਦਾ ਕੋਈ ਨਿਰਮਾਣ ਕਾਰਜ। ਠੇਕੇਦਾਰ ਦੇ ਬੰਦੇ ਮਹਿਕਮੇ ਦੇ ਵਿੱਚ ਹੈ, ਉਹ ਸੂਚਨਾ ਦੇ ਦਿੰਦੇ ਆ, ਜਾਣਕਾਰੀ ਦੇ ਦਿੰਦੇ ਆ ਕਿ ਠੇਕੇਦਾਰ ਸਾਹਿਬ ਮਹਿਕਮੇ ਦੇ ਵਿੱਚ ਅਲੋਟਮੈਂਟ ਹੋਣ ਵਾਲੀ ਹੈ, ਤੇ ਮਾੜਾ ਜਿਹਾ ਚੱਕੋ ਕੰਨ ਤੇ ਕਰੋ ਸਰਗਰਮੀ, ਤੇ ਕਰੋ ਅਫਸਰਾਂ ਨਾਲ ਗੱਲ, ਤੇ ਆਪਾਂ ਕੰਮ ਲੈ ਲਈਏ। ਉਹ ਲੋਕਾਂ ਦੇ ਕਹਿਣ ਨੂੰ ਉੱਥੇ ਇੱਕ ਟੈਂਡਰ ਕੱਢਿਆ ਜਾਂਦਾ, ਸਾਰਾ ਕੁਛ ਉਹੀ ਜਿਹੜਾ ਪ੍ਰੋਸੈਸ ਚੱਲਦਾ ਹੈ ਕਾਗਜ਼ਾਂ ਦੇ ਵਿੱਚ, ਉਹੀ ਉਹਦੇ ਵਾਂਗੂ ਸਾਰਾ ਕੁਛ ਕੀਤਾ ਜਾਂਦਾ। ਪਰ ਇਹਦੇ ਵਿੱਚ ਕੁਛ ਲੂਪ ਹੋਲਸ ਰੱਖ ਲਏ ਜਾਂਦੇ ਆ। ਮਸਲਨ ਠੇਕੇਦਾਰ ਨੂੰ ਦੱਸ ਦਿੱਤਾ ਜਾਂਦਾ ਕਿ ਤੂੰ ਇੰਨੀ ਕੁ ਰਕਮ ਭਰ ਲਈ ਤੇ ਤੇਰਾ ਟੈਂਡਰ ਕੱਢ ਦਿਆਂਗੇ। ਜਦੋਂ ਠੇਕੇਦਾਰ ਉਹ ਰਕਮ ਭਰ ਕੇ ਦੇ ਦਿੰਦਾ, ਟੈਂਡਰ ਅਲਾਟ ਹੋ ਗਿਆ ਠੇਕੇਦਾਰ ਨੂੰ, ਜਿਹੜਾ ਉਹਦੀ ਇੱਛਾ ਰੱਖਦਾ ਸੀ, ਉਹ ਕੀ ਕਰਦਾ, ਫਿਰ ਉਹ ਇਨਾਮ ਦਿੰਦਾ, ਫਿਰ ਉਹ ਸ਼ੁਕਰਾਨਾ ਕਰਦਾ। ਸ਼ੁਕਰਾਨੇ ਵਜੋਂ ਫਿਰ ਉਹ ਰਿਸ਼ਵਤ ਦਿੰਦਾ ਕਿ ਜੀ ਤੁਸੀਂ ਮੈਨੂੰ ਕੰਮ ਦਿੱਤਾ। ਹੁਣ ਇਹ ਤਾਂ ਹੋ ਗਿਆ ਇੱਕ। ਫਿਰ ਕੀ ਹੁੰਦਾ, ਫਿਰ ਮੰਨ ਲਓ ਕੰਮ ਦੇ ਵਿੱਚ ਕੁਛ ਇਹ ਹੁੰਦਾ ਕਿ ਸਰਕਾਰ ਦੀਆਂ ਕੁਛ ਸ਼ਰਤਾਂ ਹੁੰਦੀਆਂ ਨੇ, ਭਾਈ ਇੰਨਾ ਸੀਮੈਂਟ ਪਾਉਣਾ, ਸੀਮੈਂਟ ਬਜਰੀ ਦੀ ਮਿਕਦਾਰ ਇੰਨੀ ਹੋਊਗੀ, ਸਰੀਆ ਇੰਨੇ ਇੰਚੀ ਵਰਤਣਾ ਹੈ, ਇੰਨੇ ਫੁੱਟ ਤੇ ਛੱਤ ਪੈਣੀ ਹੈ, ਇੰਨੇ ਫੁੱਟ ਤੇ ਬੀਮ ਲੱਗਣਾ, ਇੰਨੇ ਫੁੱਟ ਤੇ ਲੈਂਟਰ ਪੈਣਾ। ਇਹ ਸਾਰਾ ਕੁਛ ਲਿਖਿਆ ਹੁੰਦਾ ਟੈਂਡਰ ਦੇ ਵਿੱਚ। ਪਰ ਜਦੋਂ ਮਿਹਰਬਾਨੀ ਹੋ ਜਾਂਦੀ ਕਿ ਕੰਮ ਅਲਾਟ ਹੋ ਗਿਆ ਜੀ, ਚਲੋ ਗੁਰਿੰਦਰ ਸਿੰਘ ਜੀ ਹੁਣ ਤੁਸੀਂ ਕੰਮ ਸ਼ੁਰੂ ਕਰ ਦਿਓ। ਜਦੋਂ ਕੰਮ ਸ਼ੁਰੂ ਕੀਤਾ ਜਾਂਦਾ, ਫਿਰ ਕੀ ਹੁੰਦਾ, ਫਿਰ ਜਿਹੜੇ ਉੱਥੇ ਮਿਕਦਾਰ ਵੇਖਣ ਵਾਲੇ ਹੁੰਦੇ ਆ, ਫਿਰ ਉਹਨਾਂ ਨੂੰ ਵੀ, ਤੇ ਫਿਰ ਜਿਹੜੇ ਉਤਲੇ ਮੰਤਰੀ ਸੰਤਰੀ ਹੁੰਦੇ ਆ, ਜਿਹੜੇ ਅਫਸਰਾਂ ਨੂੰ ਕਹਿੰਦੇ ਕਿ ਫਲਾਂ ਠੇਕੇਦਾਰ ਨੂੰ ਕੰਮ ਦੇਣਾ, ਅਫਸਰ ਸਾਹਿਬ ਵੇਖ ਲਓ, ਨਹੀਂ ਤਾਂ ਚੱਕ ਕੇ ਫਲਾਂ ਥਾਂ ਠੋਕਾਂਗੇ। ਜੇ ਅਫਸਰ ਵਿਚਾਰਾ ਗੁਰਦਾਸਪੁਰ ਦਾ ਤਾਂ ਉਹਨੂੰ ਕਹਿ ਦਿੰਦੇ ਫਾਜ਼ਿਲਕਾ ਠੋਕਾਂਗੇ ਤੈਨੂੰ, ਜੇ ਫਾਜ਼ਿਲਕਾ ਹਬੋਰ ਦਾ ਹੁੰਦਾ ਉਹਨੂੰ ਕਹਿੰਦੇ ਚੱਕ ਕੇ ਤੈਨੂੰ ਹੁਸ਼ਿਆਰਪੁਰ ਠੋਕਾਂਗੇ। ਚਲੋ ਕਈ ਅਫਸਰ ਡਰਦੇ ਕਿ ਲਾਲਚ ਮਾਰੇ ਕੰਮ ਕਰ ਵੀ ਦਿੰਦੇ ਆ। ਫਿਰ ਉੱਥੇ ਜਦੋਂ ਕੰਮ ਦਾ ਨਿਰੀਖਣ ਹੁੰਦਾ, ਉਹਦੇ ਵਿੱਚ ਘੁਟਾਲਾ, ਤੇ ਫਿਰ ਜਦੋਂ ਸਰਕਾਰੀ ਮਸ਼ੀਨਰੀ ਖਰੀਦਣੀ ਹੈ, ਜੇ 2 ਲੱਖ ਦੀ ਹੈ ਤਾਂ ਉਹਦਾ ਬਿੱਲ ਪਾਸ ਕਰਾਇਆ ਜਾਂਦਾ 3.5 ਲੱਖ ਦਾ, ਤੇ ਉਤਲਾ 1.5 ਲੱਖ ਨਾਲ ਮਿਲ ਕੇ ਛਕਾ ਛਕਾਈ ਹੋ ਜਾਂਦੀ। ਇਹ ਪ੍ਰੋਸੈਸ ਹੈ ਕਿ ਸਰਕਾਰੀ ਕੰਮਾਂ ਦੇ ਵਿੱਚ ਘਪਲੇਬਾਜ਼ੀ ਕਿਵੇਂ ਹੁੰਦੀ ਆ। ਹੁਣ ਇਹਦੇ ਵਿੱਚ 2 ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਦਾ ਨਾਂ ਬੋਲਦਾ, ਤੇ ਉਹਦੇ ਦੋਵਾਂ ਨਿੱਜੀ ਸਹਾਇਕਾਂ ਤੋਂ ਵੀ 1.5 ਕਰੋੜ ਰੁਪਇਆ ਦੇਣ ਦੀ ਗੱਲ ਜਿਹੜੀ ਹੈ ਠੇਕੇਦਾਰ ਗੁਰਿੰਦਰ ਸਿੰਘ ਨੇ ਆਖੀ ਹੈ। ਸੋ ਇਹ ਸਾਰਾ ਪ੍ਰੋਸੈਸ ਹੈ ਕਿ ਕਿਵੇਂ ਘਪਲੇ ਹੁੰਦੇ ਨੇ, ਤੇ ਕਿਵੇਂ ਹੁੰਦੇ ਆਏ ਨੇ, ਤੇ ਕਿਵੇਂ ਹੋ ਰਹੇ ਹੋਣਗੇ, ਸ਼ਾਇਦ ਉਹਨਾਂ ਦਾ ਪਤਾ ਹੁਣ ਅਗਲੇ ਟਾਈਮ ਦੇ ਵਿੱਚ ਜਾ ਕੇ ਲੱਗਣਾ ਆ। ਸੋ ਜਾਂਦਿਆਂ ਦੀ ਗੱਲ ਕਰੀਏ ਓਪੀ ਸੋਨੀ ਦੀ। ਓਪੀ ਸੋਨੀ ਨੇ ਆਪਣੀ ਜਾਇਦਾਦ ਦੇ ਵੇਰਵੇ ਜਿਹੜੇ ਆ ਉਹ ਵਿਜੀਲੈਂਸ ਨੂੰ ਦੇ ਦਿੱਤੇ ਆ। ਉਹਨਾਂ ਦੇ ਖਿਲਾਫ ਦੋਸ਼ ਇਹ ਹੈ ਕਿ ਉਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਵਿਜੀਲੈਂਸ ਬਿਊਰੋ ਨੇ 29 ਨਵੰਬਰ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਿਆ ਸੀਗਾ। ਹੁਣ ਇੱਕ ਵਾਰੀ ਉਹ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋਏ ਆ, ਤੇ ਉਹਨਾਂ ਦਾ ਭਤੀਜਾ ਵੀ ਵਿਕਾਸ ਸੋਨੀ ਜੀ ਦਾ ਨਾਂ ਹੈ, ਉਹ ਵੀ ਵਿਜੀਲੈਂਸ ਬਿਊਰੋ ਕੋਲੇ ਪੇਸ਼ ਹੋਇਆ, ਤੇ ਵਿਭਾਗ ਵੱਲੋਂ ਮੰਗੇ ਗਏ ਦਸਤਾਵੇਜ਼ ਸੌਂਪੇ ਨੇ। ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਦੇ ਕੁਝ ਚੁਣਿੰਦਾ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਵਿਜੀਲੈਂਸ ਨੇ ਆਵਾਜ਼ ਨਾ ਮਾਰੀ ਹੋਵੇ, ਜਾਂ ਜਿਨ੍ਹਾਂ ਦੇ ਘਰੇ NIA ਜਾਂ ED ਦੀ ਕਿਸੇ ਤਰ੍ਹਾਂ ਦੀ ਕੋਈ ਰੇਡ ਨਾ ਪਈ ਹੋਵੇ। ਉਹ ਰੇਡਾਂ ਜਿਹੜੀਆਂ ਕੇਂਦਰੀ ਏਜੰਸੀ ਦੀਆਂ, ਉਹਨਾਂ ਦਾ ਕਾਰਨ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਨੇ ਜਿਨ੍ਹਾਂ ਨੂੰ ਰਲਾਉਣਾ ਹੋਇਆ, ਉਹਨਾਂ ਦੇ ਘਰੇ ਆਟੋਮੈਟਿਕਲੀ ED ਦੇ ਨੋਟਿਸ ਪਹੁੰਚ ਜਾਣੇ ਆ। ਉਹ ਕੋਈ ਵੱਡਾ ਕੰਮ ਨਹੀਂ ਹੈ। ਇੱਥੇ ਜਿਨ੍ਹਾਂ ਨੇ ਘਪਲੇਬਾਜ਼ੀ ਕੀਤੀ ਹੈ, ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਆਵਾਜ਼ ਮਾਰ ਲੈਣੀ ਹੈ। ਖੈਰ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਘਪਲਿਆਂ ਦਾ ਪਤਾ ਲੱਗੇ, ਪਰ ਇਹਨਾਂ ਘਪਲਿਆਂ ਦੀ ਇਕੱਲੀ ਸਜ਼ਾਵਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀ ਰਕਮ ਗਬਨ ਕੀਤੀ ਹੈ ਤੇ ਉਹਦੇ ਨਾਲ ਜੋ ਬਣਾਇਆ, ਉਹ ਵੀ ਨਾਲ ਅਟੈਚ ਹੋਣਾ ਚਾਹੀਦਾ, ਕਿਉਂਕਿ ਗਾਂ ਤੋਂ ਫਿਰ ਲੋਕਾਂ ਨੂੰ ਕੰਨ ਤਾਂ ਹੋਣ ਨਾ। ਨਹੀਂ ਤਾਂ ਅਗਲਾ ਕਹਿੰਦਾ ਯਾਰ ਫਿਰ ਕਿਉਂ 20 ਕਰੋੜ ਦਾ ਘੁਟਾਲਾ ਕਰ ਲਾਂਗੇ। ਇਹ ਅਕਸਰ ਹੀ ਹੈ, ਅਫਸਰਸ਼ਾਹੀ ਦੇ ਵਿੱਚ ਇੱਕ ਮਿੱਥ ਹੈ, 2 ਸਾਲ ਅੰਦਰ ਲਾ ਲਾਂਗੇ। ਆਈ ਹੈ ਨਾ, ਏਦਾਂ ਹੀ ਆਪਾਂ ਕਹਿੰਦੇ ਸੁਣਿਆ ਬਹੁਤ ਲੋਕਾਂ ਨੂੰ, ਪਰ ਇਹ ਨਹੀਂ ਚਾਹੀਦਾ। ਜਿਹੜੀ ਪ੍ਰਾਪਰਟੀ ਬਣਾਈ ਹੈ, ਜਿੰਨੇ ਦਾ ਘੁਟਾਲਾ ਹੋਇਆ, ਜਿੰਨੇ ਦਾ ਦੋਸ਼ ਲੱਗਿਆ, ਉਦੋਂ ਦੁੱਗਣੀ ਕੀਮਤ ਦੀ ਜਿਹੜੀ ਪ੍ਰਾਪਰਟੀ ਹੈ ਉਹ ਕਿਸ ਦੇ ਨਾਲ ਅਟੈਚ ਹੋਣੀ ਚਾਹੀਦੀ ਹੈ, ਤਾਂ ਜੋ ਫਿਰ ਜਦੋਂ ਕੇਸ ਦੇ ਵਿੱਚ ਦੋਸ਼ੀ ਐਲਾਨਾ ਜਾਵੇ ਤਾਂ ਪ੍ਰਾਪਰਟੀ ਵੇਚ ਕੇ ਸਰਕਾਰੀ ਖਜ਼ਾਨੇ ਦੇ ਵਿੱਚ ਉਹਨਾਂ ਪੈਸਾ ਜਮ੍ਹਾਂ ਕਰਾਇਆ ਜਾਣਾ ਚਾਹੀਦਾ, ਫਿਰ ਮਾੜਾ ਮੋਟਾ ਕੰਮ ਰੁਕ ਸਕਦਾ। ਖੈਰ, ਆਪਾਂ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ ਲੈਣ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।